ਰੁਕਾਓ ਜਾਂ ਚੱਕ ਮਾਰ ਕੇ, ਕਿਉਂਕਿ ਹਲੇ अस्सलाम वालेकुम। ਸਿਆਣੇ ਕਹਿੰਦੇ ਵੀ ਵਹਿਮ ਦਾ ਇਲਾਜ ਨਹੀਂ ਹੁੰਦਾ। ਸਾਡੇ ਤਾਂ ਬੰਦਿਆਂ ਨੂੰ ਜਿਹੜਾ ਵਹਿਮ ਹੋ ਜਾਵੇ ਫਿਰ ਉਹ ਨਿਕਲਦਾ ਨਹੀਂ। ਮੋਬਾਈਲ 'ਚ ਤਾਂ ਕੋਈ ਸ਼ੈ ਕੱਢਣੀ ਹੋਵੇ ਨਾ, ਉਹ ਬੰਦਾ ਬਟਨ ਦੱਬ ਕੇ ਕੱਢ ਦਿੰਦਾ, ਪਰ ਦਿਮਾਗਾਂ 'ਚੋਂ ਸ਼ੈ ਕੋ ਕੱਢਣੀ ਉਹ ਬਹੁਤ ਔਖੀ ਹੈ, ਖਾਸ ਕਰ ਸਾਡੇ ਮੁਲਕ ਦੇ ਵਿੱਚ। ਤੁਸੀਂ ਵੇਖਿਆ ਹੀ ਆ ਵੀ ਇਹਨਾਂ ਦੇ ਦਿਮਾਗਾਂ 'ਚੋਂ ਕੋਈ ਗੱਲ ਕੱਢਣੀ, ਇਹਨਾਂ ਨੂੰ ਕੋਈ ਗੱਲ ਭੁਲਾਣੀ, ਸਰਕਾਰਾਂ ਕੀ ਪਾਪੜ ਵੇਲਦੀਆਂ ਇਹਨਾਂ ਨੂੰ ਗੱਲ ਭੁਲਾਉਣ ਵਾਸਤੇ। ਆ ਦੇਖ ਹੀ ਰਹੇ ਆਪਾਂ। ਤੇ ਸਾਡੇ ਇੱਥੇ ਇੱਕ ਵਹਿਮ ਬਣਿਆ ਹੈ, ਖਾਸ ਕਰ ਸਾਡੇ ਵਾਲੇ ਪਾਸੇ, ਵੀ ਇੱਥੇ ਸੇਬ ਆੜੂ ਇਹ ਵੀ ਠੰਡੇ ਇਲਾਕੇ ਦੀ ਵੀ ਠੰਡੀ ਥਾਂ 'ਤੇ ਹੁੰਦਾ ਹੈ, ਵੀ ਇਹ ਠੰਡੇ ਇਲਾਕਿਆਂ ਦੀ ਫਸਲ ਆ, ਵੀ ਨਿੱਕੇ ਲਾ ਤੁਸੀਂ ਦੇਖਦੇ ਆ ਵੀ ਉਧਰੋਂ ਆਉਂਦੇ ਆ ਅਤੇ ਅਸੀਂ ਖਾਂਦੇ ਹਾਂ। ਸਾਡੇ ਕੋਈ ਇਸ ਪੰਜਾਬ ਦੇ ਪੁੱਤਰਾਂ ਨੇ ਨਾ ਇਹ ਵਹਿਮ ਕੱਢਣ ਵਾਸਤੇ ਮੋਹਰੀ ਬਣੇ ਆ, ਗਾਂਹ ਲੱਗੇ ਆ। ਉਹਨਾਂ ਨੇ ਕਿਹਾ ਵੀ ਇਹ ਵਹਿਮ ਅਸੀਂ ਕੱਢਾਂਗੇ ਇਹਨਾਂ ਦਾ, ਅਤੇ ਉਹ ਵਹਿਮ ਫਿਰ ਇੱਦਾਂ ਕਰਕੇ ਕੱਢਿਆ ਨਾ, ਜੇ ਹੁਣ ਵੀ ਕਿਸੇ ਦਾ ਨਹੀਂ ਨਿਕਲਦਾ ਫਿਰ ਕਰ ਲਵੇ ਜਿਹੜਾ ਟੂਣਾ ਉਹਨੇ ਕਰਨਾ, ਫਿਰ ਨਹੀਂ ਨਿਕਲ, ਫਿਰ ਉਹ ਨਿਕਲਣ ਨਹੀਂ ਲੱਗਿਆ। ਫਿਰ ਤੁਸੀਂ ਦੇਖਿਆ ਵੀ ਬੰਦੇ ਨੂੰ ਕਿਤੇ ਮਰੱਬੇ ਫਿਰਦਾ, ਅੱਗੇ ਪਿੱਛੇ ਭੁੱਖ ਲੱਗੀ ਹੈ ਨਾ, ਤਾਂ ਉਹ ਘਰੋਂ ਆਟਾ ਗੁੰਨੀ ਕੇ ਰੋਟੀ ਪੱਕ ਕੇ ਅਤੇ ਫਿਰ ਕੋਈ ਹਾਂਡੀ ਪੱਕ ਕੇ ਫਿਰ ਆਊਗੀ ਹੈਂ। ਅਤੇ ਇਹ ਮੈਂ ਤੁਹਾਨੂੰ ਦੱਸਦਾ ਵੀ ਫਲ ਐਸੀ ਸ਼ੈ ਹੁੰਦੀ ਆ, ਫਰੂਟ ਐਸੀ ਸ਼ੈ ਹੁੰਦੀ ਆ ਵੀ ਇਹ ਗੁੰਨਿਆ ਗਨਾਇਆ ਆਟਾ, ਇਹ ਪੱਕਿਆ ਪਕਾਇਆ ਸਾਲਣ। ਤੁਰੇ ਜਾਓ, ਕੋਈ ਫਲ ਵੀ ਲੱਗਿਆ ਹੋਵੇ ਨਾ ਮਰੱਬੇ ਦੇ ਵਿੱਚ, ਤੁਹਾਨੂੰ ਭੁੱਖ ਲੱਗੀ ਆ, ਤੁਸੀਂ 2 ਦਾਣੇ ਤੋੜ ਕੇ ਖਾ ਲਓ, ਤੁਹਾਡੀ ਨਿਸ਼ਾ ਹੋ ਜਾਂਦੀ, ਬੰਦੇ ਦਾ ਟਾਈਮ ਚੰਗਾ ਟੱਪ ਜਾਂਦਾ। ਅਸੀਂ ਜੀ ਇਹ ਗੱਲ ਬੜੀ ਵਾਰੀ ਕੀਤੀ ਆ, ਬੰਦਿਆਂ ਨੂੰ ਇਹ ਕਿਹਾ ਵੀ ਫਰੂਟਾਂ ਦੇ ਬੂਟੇ ਲਾਓ, ਬੜੀ ਵਾਰੀ ਇਹ ਗੱਲ ਕੀਤੀ। ਇਸ ਟਾਈਮ ਅਸੀਂ ਬੈਠੇ ਹਾਂ ਚੱਕ ਨੰਬਰ 400 ਪੂਰਾ, 400 ਗਾਹਬੇ ਮਸਰੇਰਾ, ਉੱਥੇ ਅਸੀਂ ਬੈਠੇ ਹਾਂ। ਸਾਡੇ ਬਜ਼ੁਰਗ ਬੈਠੇ ਹਾਂ ਜੀ, ਸਾਡੇ ਰਾਣਾ ਅਸਲਮ ਸਾਹਿਬ ਬੈਠੇ ਹਾਂ ਜੀ, ਉਹਨਾਂ ਦੇ ਸਾਹਿਬਜ਼ਾਦੇ ਬੈਠੇ ਹਾਂ ਜੀ, ਰਾਣਾ ਅਕੀਬ ਸਾਹਿਬ ਬੈਠੇ ਆ। ਤੇ ਅਸੀਂ ਨਾ ਜੀ ਇਹਨਾਂ ਨੂੰ ਆ ਕੇ ਪੁੱਛਦੇ ਹਾਂ ਵੀ ਜਿਹੜਾ ਤੁਸੀਂ ਅੱਗੇ ਲੱਗੇ ਆ, ਮੋਹਰੀ ਬਣੇ ਆ ਲੈਲਪੁਰ ਦੇ ਵਿੱਚ, ਜਾਂ ਸਾਡੀ ਤਹਿਸੀਲ ਤਾਂਦਲਿਆਂ ਵਾਲੇ 'ਚ ਪਹਿਲਾ ਇਹ ਬੰਦੇ ਆ ਜਿਨ੍ਹਾਂ ਨੇ ਇਹ ਮੋਹਰੀ ਲਾ ਕੇ ਨਾ ਤੇ ਉਹ ਵਹਿਮ ਬੰਦਿਆਂ ਦਾ ਕੱਢਿਆ। ਇੱਥੇ ਐਸੇ ਰੰਗ ਬਰੰਗੇ ਇਹਨਾਂ ਨੇ ਰੁੱਖ ਲਾਏ, ਐਸੇ ਫਲਦਾਰ ਰੁੱਖ ਲਾਏ, ਐਸੇ ਫਲ ਲਾਏ ਆ ਬਈ ਬੰਦੇ ਹੈਰਾਨ ਹੋ ਜਾਣਗੇ ਦੇਖ ਕੇ ਵੀ ਯਾਰ ਇਹ 400 ਸਾਡੇ ਗਰਾਈ ਪਿੰਡ ਆ ਜੀ, ਅਗਲਾ ਪਿੰਡ ਸਾਡਾ, ਵੀ ਇਹ ਉੱਥੇ ਫੈਸਲਾਬਾਦ ਦੇ ਵਿੱਚ ਬੈਠੇ ਆ, ਲੈਲਪੁਰ ਦੇ ਵਿੱਚ ਤਹਿਸੀਲ ਤਾਂਦਲਿਆਂ ਵਾਲਿਆਂ 'ਚ ਬੈਠੇ ਆ, ਵੀ ਇਹ ਕਿਹੜੀਆਂ ਗੱਲਾਂ ਕਰਦੇ ਉਹ ਤੁਹਾਨੂੰ ਅੱਖੀ ਦਿਖਾਵਾਂਗੇ। ਇੱਕ ਹੁੰਦਾ ਬੰਦਾ ਸਿਰਫ ਆਪਣਾ ਪ੍ਰੋਗਰਾਮ ਦੱਸੇ ਵੀ ਮੈਂ ਗਾਂਹ ਨੂੰ ਆਹ ਕਰਨਾ, ਇੱਕ ਬੰਦਾ ਕਹੇ ਜੀ ਮੈਂ 5 ਸਾਲਾਂ ਦਾ ਕੀਤੀ ਬੈਠਾ, ਉਹ ਬਹੁਤੇ ਸਵਾਦ ਦੀ ਗੱਲ। ਜਿਹੜੀ ਹੱਡ ਬੀਤੀ ਹੁੰਦੀ ਆ ਨਾ, ਉਹੀ ਗੱਲ ਹੁੰਦੀ ਆ, ਉਹੀ ਗਾਂ ਅਸਰ ਰੱਖਦੀ ਆ। ਤੇ ਜਿਹੜਾ ਹੁਣ ਬੰਦਾ ਵੀ ਸਾਡੇ ਇਲਾਕੇ ਦੇ ਵਿੱਚ ਆੜੂ ਸੇਬ ਇੱਦਾਂ ਦੀਆਂ ਸ਼ੈਵਾਂ ਨਾ ਲਾਵੇ ਵੀ ਜਿਹੜੀਆਂ ਅਸੀਂ ਅੱਜ ਦਿਖਾਣੀਆਂ, ਫਿਰ ਉਹਦੀ ਮਰਜ਼ੀ ਦੀ ਗੱਲ, ਅਸੀਂ ਵੀ ਲਾਵਾਂਗੇ ਹਾਂਜੀ। ਇਸ ਟਾਈਮ ਤੁਸੀਂ ਜਿਹੜਾ ਦੇਖ ਰਹੇ ਆ ਨਾ, ਇਹ ਕੋਈ ਅਮਰੂਦਾਂ ਦਾ ਬਾਗ ਨਹੀਂ, ਹਾਂਜੀ, ਇਹ ਆੜੂ ਦਾ ਬਾਗ ਆ। ਤੇ ਇਸ ਟਾਈਮ ਰੌਣਕ ਲੱਗੀ, ਦੇਖਣਾ ਵੀ ਹਰ ਟਾਹਣੀ ਇੱਦਾਂ ਲੱਗਦੀ ਵੀ ਜਿੱਦਾਂ ਕੋਈ ਤਸਬੀਹ ਨਹੀਂ ਹੁੰਦੀ, ਵੀ ਤਸਬੀਹ 'ਚ ਦਾਣੇ ਪਰੋਏ ਹੋਏ, ਜਾਂ 7 ਸਾਲਾਂ ਦੇ ਨਿਆਣੇ ਦੇ ਦੰਦ ਹੁੰਦੇ, ਵੀ ਇੱਦਾਂ ਚਮਕਦੇ। ਫਲ ਵੀ ਬੜਾ ਮਿੱਠਾ ਜੀ, ਦੂਸਰੇ ਇਲਾਕੇ ਨਾਲੋਂ ਇਹ ਮਿੱਟੀ ਜਿਹੜੀ ਇੰਨੀ ਤਸੀਰ ਰੱਖਦੀ ਆ, ਬਹੁਤ ਜ਼ਿਆਦਾ ਫਲ ਇਹਦਾ ਮਿੱਠਾ। ਇਹੀ ਗੱਲਾਂ ਤਾਂ ਪੁੱਛਣ ਵਾਸਤੇ ਆਏ ਜੀ। ਹਾਂਜੀ, ਆਪਾਂ ਨਾਲ ਬਾਗ ਦਿਖਾਉਂਦੇ ਆ, ਕਿਉਂ ਜੀ? ਅਤੇ ਨਾਲ ਅਸੀਂ ਗੱਲਬਾਤ ਕਰਦੇ। ਸਹੀ ਗੱਲ ਹੈ, ਸਹੀ। ਹਾਂਜੀ, ਆ ਤੁਸੀਂ ਲਾ ਲਓ ਜੀ। ਤੁਹਾਨੂੰ ਅਸੀਂ ਕੰਮ ਕਰਦਿਆਂ ਤਾਂ ਨਹੀਂ ਔਖਿਆਂ ਕੀਤਾ? ਨਹੀਂ ਅੱਛਾ ਠੀਕ ਨਹੀਂ, ਕੋਈ ਔਖੇ ਨਹੀਂ, ਅਸਲ ਬਲਕਿ ਥੋੜਾ ਜਿਹਾ ਸੌਖਿਆ ਹੋ ਗਿਆ। ਅੱਛਾ ਜੀ, ਅੱਗੇ ਮੈਂ ਥੱਲੇ ਬੈਠਾ ਸੀ, ਹੁਣ ਤੇ ਆ ਕੇ ਬਹਿ ਗਿਆ। ਹਾਂ, ਚੰਗਾ ਅੱਛਾ ਚਲੋ ਜੀ। ਨਾਲੇ ਤਾਂ ਤੁਹਾਨੂੰ ਦਿਖਾਉਂਦੇ ਆ ਜੀ ਵੀ ਇਹ ਬੂਟਿਆਂ ਦੀ ਸਿਹਤ ਦਿਖਾਵਾਂਗੇ, ਦਾਣਿਆਂ ਦੀ ਸਿਹਤ ਦਿਖਾਵਾਂਗੇ, ਤੇ ਨਾਲੇ ਪੁੱਛਾਂਗੇ ਵੀ ਇਹ ਜੋੜੀ ਤੁੰਬੇ ਵਾਲੇ ਨੇ ਕਿਵੇਂ ਕਰ। ਆਓ ਜੀ ਅੱਗੇ ਆ ਜੀ ਸਾਹਿਬ। ਇਹ ਜੀ ਤੁਸੀਂ ਰਾਣਾ ਸਾਹਿਬ ਜੀ ਇਹ ਤੁਹਾਨੂੰ ਕਿੱਦਾਂ ਖਿਆਲ ਆਇਆ ਵੀ ਆਪਣੇ ਇਲਾਕਾ ਇਸ ਤਾਂ ਨਿੱਕੇ ਲਾ ਤੋਂ ਦੇਖਿਆ ਵੀ ਅਮਰੂਦ ਤੇ ਮਾਲਟਾ? ਜੀ ਬਿਲਕੁਲ ਸਹੀ ਗੱਲ ਵੀ ਇਸ ਤੋਂ ਤਾਂ ਗਾਂ ਸ਼ਾਇਦ ਅਸੀਂ ਦੇਖੀ ਕਦੇ ਨਹੀਂ ਸੀ ਜੀ। ਅਸਲ 'ਚ ਮੈਂ ਆਪਣਾ ਤਕਰੀਬਨ 44-45 ਸਾਲ ਤੋਂ ਬਾਹਰ ਹੀ ਕੰਮ ਕਰ ਰਿਹਾ ਸੀ। ਹਾਂਜੀ। ਤੇ ਮੈਂ ਇਹ ਸੋਚ ਕੇ ਕਿ ਹੁਣ ਰਿਟਾਇਰ ਹੋ ਕੇ ਤੇ ਜਾਣਾ ਹੀ ਆ, ਰਿਜ਼ਾਈਨ ਤੱਕ ਜਾਣਾ ਹੀ ਆ। ਹਾਂ। ਤੇ ਮੈਂ ਕੋਈ ਐਸਾ ਕੰਮ ਕਰਨਾ ਜਿਹੜਾ ਸਾਡੇ ਇਲਾਕੇ 'ਚ ਨਾ ਹੋਵੇ, ਤੇ ਇਹਦੇ ਵਾਸਤੇ ਮੈਂ ਬੜਾ ਸੋਚ ਵਿਚਾਰ ਕੀਤਾ, ਬੜੇ ਇੰਜੀਨੀਅਰਾਂ ਨਾਲ ਸਾਰਿਆਂ ਨਾਲ ਅਸੀਂ ਨਾ ਮਸ਼ਵਰੇ ਕੀਤੇ ਕਿ ਮੈਂ ਐਸਾ ਫਲ ਲਾਣਾ ਜਿਹੜਾ ਸਾਡੇ ਇਲਾਕੇ 'ਚ ਨਾ ਹੋਵੇ। ਵਾਹ। ਤੇ ਇਹ ਸੋਚ ਕੇ ਫਿਰ ਮੈਂ ਕਾਫੀ ਫਲ ਸੋਚੇ ਅਸੀਂ
ਅੱਛਾ ਹਾਂਜੀ ਹਾਂਜੀ ਕਾਫੀ ਫਲ ਸੋਚੇ ਅਸੀਂ ਹਾਂ ਤੇ ਆਖਰ ਤੇ ਆ ਕੇ ਫਿਰ ਨਾ ਤਕਰੀਬਨ 6-7 ਸਾਲ ਪਹਿਲੇ ਨਾ ਤੇ ਮੈਂ ਫਿਰ ਮੇਰੀ ਜਿਹਨੇ ਸੂਈ ਜਿਹੜੀ ਨਾ ਆੜੂ ਤੇ ਆ ਕੇ ਰੁਕੀ ਔਰ ਫਿਰ ਆੜੂ ਤੇ ਆ ਕੇ ਰੁਕ ਤਾਂ ਗਈ ਆ ਲੇਕਿਨ ਕੋਈ ਬੰਦ ਸਪੋਰਟ ਕਰਨ ਵਾਲਾ ਨਹੀਂ ਸੀ। ਸਾਰੇ ਕਹਿੰਦੇ ਜੀ ਇਹਦਾ ਜ਼ਮੀਨ ਦਾ ਪੀਐਚ ਲੈਵਲ ਬਹੁਤ ਆ, ਇਹਦੇ ਚ ਐਸਿਡਿਟੀ ਜ਼ਿਆਦਾ, ਇਹਦੇ ਚ ਬਹੁਤ ਜ਼ਿਆਦਾ ਐਸਿਡ ਹੈ, ਇਹਦੇ ਚ ਹੋਣਾ ਕੋਈ ਨਹੀਂ ਹੈਗਾ। ਕਿਸੇ ਨੇ ਕਹਿਣਾ ਚੋਰੀ ਬੜੀ ਹੈ, ਚੋਰੀ ਤਾਂ ਵਾਕਈ ਬੜੀ ਹੈ ਕਿ ਕਿਸੇ ਲੋਕਾਂ ਨੇ ਬੂਟੇ ਵੱਢ ਲੈਣੇ ਆ, ਲੋਕਾਂ ਨੇ ਫਲ ਖਰਾਬ ਕਰਨਾ। ਮੈਂ ਕਿਹਾ ਵੀ ਸਾਡੇ ਨਾਲ ਫਸਲਾਂ ਵੀ ਹੋ ਰਹੀਆਂ, ਅਸੀਂ ਤਾਂ ਜ਼ਿਮੀਂਦਾਰ ਬੰਦੇ ਆ ਨਾ, ਸਹੀ ਨਾ, ਸਾਡੇ ਨਾਲ ਫਸਲਾਂ ਵੀ ਹੋ ਰਹੀਆਂ, ਫਸਲਾਂ ਨਾਲ ਵੀ ਹੋਏਗਾ। ਜੇ ਤਾਂ ਮਤਲਬ ਕਿ ਕੋਈ ਨੁਕਸਾਨ ਹੋਇਆ ਦੇਖਾਂਗੇ ਵੀ ਨਹੀਂ ਅਸੀਂ ਜਾਂਦਾ ਕਰਾਂਗੇ, ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਬੱਚਿਆਂ ਨੇ ਕੰਟਰੋਲ ਕੀਤਾ, ਮਤਲਬ ਕਿ ਚੋਰੀ ਤੋਂ ਵੀ ਬਚਾਇਆ, ਬੂਟਿਆਂ ਨੂੰ ਵੀ ਬਚਾਇਆ। ਤੁਹਾਡੇ ਸਾਹਮਣੇ ਫਲ ਨਾਲ ਅਸੀਂ ਫਸਲਾਂ ਵੀ ਲਈ ਜਾ ਰਹੇ ਹਾਂ, ਨਾਸ਼ਤਾਲਾ ਵੀ ਲਈ ਜਾ ਰਹੇ ਹਾਂ, ਸਰੋਂ ਵੀ ਲਈ ਜਾ ਰਹੇ ਹਾਂ, ਤਿਲ ਵੀ ਲਈ ਜਾ ਰਹੇ ਹਾਂ, ਸਬਜ਼ੀਆਂ ਵੀ ਲਈ ਜਾ ਰਹੇ ਹਾਂ, ਨਾਲ ਬੂਟੇ ਆਪਣੀ ਜਗ੍ਹਾ ਖੜੇ ਨੇ। ਅਲਹਮਦੁਲਿਲਾ ਸੁਮਾ ਅਲਹਮਦੁਲਿਲਾ, ਸਾਨੂੰ ਬੜਾ ਫਾਇਦਾ ਦੇ ਰਹੇ ਜੀ। ਔਰ ਹੁਣ ਜਿਹੜਾ ਵੀ ਆਉਂਦਾ ਉਹ ਕਹਿੰਦਾ ਜੀ ਅਸੀਂ ਵੀ ਲਾਣਾ ਆ, ਮਤਲਬ ਮੋਰੀ ਅਲਹਮਦੁਲਿਲਾ ਅਸੀਂ ਬਣ ਗਏ ਆ ਤੇ ਹਰ ਬੰਦਾ ਹੁਣ ਚਾਹੁੰਦਾ ਕਿਸੇ ਲਾਈਏ। ਤੇ ਮੈਂ ਇਹ ਸੋਚਿਆ ਸੀ ਜਦੋਂ ਆਉਣਾ ਤਾਂ ਮੈਨੂੰ ਕੁਝ ਕਰਨਾ ਚਾਹੀਦਾ, ਮੈਨੂੰ ਘਰ ਬਹਿਣਾ ਨਹੀਂ ਚਾਹੀਦਾ। ਤੇ ਇਹ ਸੋਚ ਕੇ ਮੈਂ ਲਾਇਆ ਸੀ ਬਾਗ ਤਾਂ ਕਿ ਮੈਂ ਚੱਲਦਾ ਫਿਰਦਾ ਰਵਾਂ। तो अल्हम्दुलिल्लाह सुम्मा अल्हम्दुलिल्लाह अल्लाह ताला ने मुझे मकसद ही कामयाब फरमाया, शुक्र अल्हम्दुलिल्लाह। ਤੁਸੀਂ ਨੌਕਰੀ ਕਰਦੇ ਸੀ? हाँ मैं जॉब करता सी उत्थे मैं सऊदीया, बहरीन, ओमान, अपना दुबई, तो मैं पूरे गल्फ जी मतलब कोई 44-45 साल तो काम कर रहे हैं। तो हुण सोचे सी बच्चे कह रहे सी अबू जी जॉब छोड़ दो, जरूरत नहीं वापस आ जाओ। तो फिर छड्डण तो पहले मैं 6-7 साल पहले ही प्लान कर लिया सी कि मैं ऐसी चीज़ लानी है जिहड़ी साडे इलाके च ना होवे। ਉਮਰ ਕਿੰਨੀ ਹੋ ਗਈ ਤੁਹਾਡੀ ਜੀ? उम्र है कोई अद्धी सेंचुरी क्रॉस कर गया मैं, ਅੱਛਾ ਮਾਸ਼ਾਅੱਲਾ। कोई 63 साल होनी उम्र। ਨਹੀਂ ਜੀ ਇਹ ਤੁਹਾਡੇ ਸਿਰ ਸੇਰਾ अल्हम्दुलिल्लाह। ਗਾਂ ਜੇ ਲਾਊਗਾ ਨਾ ਕੋਈ जी जी ਤਾਂ ਉਹਨੂੰ ਇੱਥੇ ਆਣਾ ਪਊਗਾ, थोड़ा साइड ਦੇਖਣਾ ਪਊਗਾ। हाँ सही बिल्कुल। ਹਾਂਜੀ ਤੇ ਇਹ ਤੁਹਾਨੂੰ ਸਾਰਾ ਇਲਾਕਾ ਦੁਆਵਾਂ ਦਊਗਾ ਜੀ। आमीन सुमा। ਇੱਕ ਨਵੀਂ ਸ਼ੈ ਦਿੱਤੀ ਹੈ ਇਸ ਇਲਾਕੇ ਨੂੰ, ਬਿਲਕੁਲ ਫਿਰ ਸਹੀ। ਕਰਕੇ ਦਿਖਾਇਆ, ਕੱਲੀ ਸਲਾਹ ਨਹੀਂ ਦਿੱਤੀ। ਸਲਾਹ ਕਰਨੀ ਹੋਰ ਗੱਲ ਹੁੰਦੀ। सही गल। ਅੱਛਾ ਜੀ, ਇਹ ਫਿਰ ਤੁਸੀਂ ਜਦੋਂ ਸ਼ੁਰੂ ਕੀਤਾ ਤੁਹਾਡੇ ਦਿਮਾਗ 'ਚ ਆਈ ਗੱਲ जी जी ਤਾਂ ਇਹ ਫਿਰ ਬੂਟੇ ਲਿਆਂਦੇ, ਕਲਮਾਂ ਲਿਆਂਦੀਆਂ, ਬੀ ਲਿਆਂਦਾ, ਕੀ ਕੀਤਾ ਜੀ ਫਿਰ? ਅਸੀਂ ਜੀ ਬੂਟੇ ਲੈ ਕੇ ਆਏ ਜੀ। ਅੱਛਾ ਬੂਟੇ ਕਿੱਥੋਂ ਲਿਆਂਦੇ? ਅਸੀਂ ਜੀ ਪੱਤੋ ਕਿਤੋਂ ਲਿਆਂਦੇ ਸੀ ਜੀ। ਅੱਛਾ ਜੀ, ਤੇ ਇਹ ਕੋਈ ਖਾਸ ਇਹਦਾ ਨਾਮ ਵੀ ਆ ਇਹਦਾ ਜੀ ਜਾਂ? ਇਹਦਾ ਨਾਂ ਆ, ਦੋ ਵੈਰਾਈਟੀਆਂ ਆ, ਇੱਕ ਦਾ ਨਾਂ ਹੈ ਕਿ ਅਰਲੀ ਗ੍ਰੈਂਡ ਆ, ਦੂਸਰਾ ਦਾ ਫਲੋਰੇਡਾ ਕਿੰਗ ਆ, ਲੇਕਿਨ ਦੀ ਬੈਸਟ ਅਰਲੀ ਗ੍ਰੈਂਡ ਹੀ ਆ। ਅੱਛਾ ਜੀ, ਇਹ ਦੀ ਬੈਸਟ ਆ। ਦੋਵੇਂ ਲਿਆਂਦੀਆਂ ਸੀ ਕਿ ਕਿਹੜੀ ਬਿਹਤਰ ਰਹੇਗੀ, ਤੇ ਦੋਵੇਂ ਠੀਕ ਆ, ਹਾਂਜੀ ਲੇਕਿਨ ਸਾਨੂੰ ਜਿਹੜੀ ਪਸੰਦ ਆਈ ਅਰਲੀ ਗ੍ਰੈਂਡ ਹੀ ਪਸੰਦ ਆਈ ਆ। ਅੱਛਾ ਇਹਦੇ ਪੌਦੇ ਸਾਡੇ ਜ਼ਿਆਦਾ ਆ, ਹਾਂਜੀ। ਫਲੋਰੇਡ ਕਹਿੰਦੇ ਸੀ ਥੋੜੇ ਪੌਦੇ ਰੱਖੇ ਆ, ਉਹ ਵੀ ਮਾਸ਼ਾਅੱਲਾ ਜ਼ਬਰਦਸਤ ਫਲ ਚੱਕਦੇ ਆ। ਤੇ ਇਹ ਰਾਣਾ ਹਸਨ ਸਾਹਿਬ ਜੀ ਜੀ ਇਸ ਕਿੰਨੀ ਉਮਰ ਹੋ ਗਈ ਇਸ ਬਾਗ ਦੀ ਜੀ? ਇਹ 7ਵਾਂ ਸਾਲ ਹੈ ਕਿ 6ਵਾਂ ਸਾਲ ਹੈ ਸ਼ਰੀ? 6ਵਾਂ ਸਾਲ ਹੈ ਜੀ। 6 ਸਾਲ ਹੋ ਗਏ ਜੀ ਇਹਨੂੰ ਲੱਗੇ ਨੂੰ। ਤੇ ਇਹ ਫਿਰ ਹਾਂਜੀ ਇਹਨੂੰ ਫਲ ਦਿੰਦਿਆਂ ਕਿੰਨਾ ਟਾਈਮ ਹੋ ਗਿਆ ਜੀ? ਤੀਸਰਾ ਸਾਲ ਹੈ। ਅੱਛਾ ਜੀ, ਤੇ ਪਹਿਲੇ ਜਿਵੇਂ ਹੁਣ ਅਸੀਂ ਭਰਿਆ ਦੇਖਦੇ ਹਾਂ, ਜੀ ਜੀ ਇਹ ਪਹਿਲੇ ਸੀਜ਼ਨ ਤੋਂ ਇਦਾਂ ਭਰਿਆ ਜਾਂ ਨਹੀਂ, ਜਦੋਂ ਪੌਦੇ ਛੋਟੇ ਸੀ ਨਾ ਹਾਂ ਤੇ ਉਸ ਟਾਈਮ ਮਤਲਬ ਕਿ ਜਦ ਪੌਦਾ ਵੀ ਛੋਟਾ ਸੀ ਤੇ ਫਲ ਵੀ ਘੱਟ ਸੀ। ਅੱਛਾ ਤੇ ਹੁਣ ਇਹ ਦੇਖ ਲੈ ਕਿ ਅੱਜ ਤੁੜਾਈ ਨੂੰ 9ਵਾਂ ਦਿਨ ਆ ਤੇ ਇਸ ਦੇ ਬਾਵਜੂਦ ਫਲ ਤੁਸੀਂ ਦੇਖ ਲਓ ਕਿ ਅਲਹਮਦੁਲਿਲਾ ਹਲੇ ਬਹੁਤ ਖੜੇ ਆ, ਹਲੇ ਪੌਦੇ ਭਰੇ ਹੋਏ ਆ। ਹੂੰ, ਤੇ ਉਸ ਟਾਈਮ ਬੂਟੇ ਉਸ ਟਾਈਮ ਸਸਤੇ ਲੱਭ ਗਏ ਸੀ ਸਾਨੂੰ, 200 ਸਵਾ 200 ਤਕਰੀਬਨ, ਕਿ ਵੱਡੇ ਪੌਦੇ ਤਕੜੇ ਸੀ। ਤੇ ਹੁਣ ਤਾਂ ਪੌਦੇ ਮਤਲਬ ਕਿ ਮਹਿੰਗੇ ਆ, ਉਸ ਟਾਈਮ ਸਸਤੇ ਮਿਲ ਗਏ ਸਾਨੂੰ। ਤੇ ਇਹ ਕਿੱਲੇ 'ਚ ਕਿੰਨੇ ਪੌਦੇ ਲੱਗਦੇ ਜੀ? ਕਿੱਲੇ 'ਚ ਇਹ ਤਾਂ ਅਸੀਂ ਲਾਈਏ ਨਾ ਆਪਣਾ 15 ਬਾਈ 20 ਦੇ ਹਾਂਜੀ ਤਕਰੀਬਨ 200 ਪੌਦਾ ਤਕਰੀਬਨ 200 ਪੌਦੇ। ਹਾਂ, ਅਸੀਂ ਇਹ 3 ਏਕੜਾਂ 'ਚ 3 ਏਕੜ 500 ਲਾਇਆ ਸੀ ਤੇ ਫਾਸਲਾ ਤੁਹਾਡੇ ਸਾਹਮਣੇ 15 ਬਾਈ 20 ਦਾ ਆ। ਅੱਛਾ 15-20 ਦਾ ਫਾਸਲੇ ਤੇ ਲੇਕਿਨ ਮੈਂ ਸੋਚ ਰਿਹਾ ਕਿ 15 ਬਾਈ 20 ਦੇ ਬਜਾਏ 20 ਬਾਈ 20 ਲਾਣਾ ਚਾਹੀਦਾ, ਜਿਸ ਤਰ੍ਹਾਂ ਪੌਦੇ ਦੇਖਣਾ ਫਸਦੇ ਜਾ ਰਹੇ ਆਪਸ ਵਿੱਚ। ਹਾਂਜੀ ਤੇ ਅਸੀਂ ਮਸ਼ਵਰਾ ਹੀ ਦੇਵਾਂਗੇ ਵੀ ਜਿਹਨੇ ਵੀ ਲਾਣਾ 20 ਬਾਈ 20 ਲਾਵੇ। ਹਾਂ ਜੇ 15 ਬਾਈ 20 ਨਾ ਆਪਸ ਵਿੱਚ ਫਸਦੇ ਆ, ਆ ਦੇਖੋ ਨਾ ਫਸੇ ਖੜੇ ਆਪਸ, ਤੁਸੀਂ ਦੇਖੋ। ਹਾਂ ਹੁਣ ਦਿਖਾਓ ਜੀ, ਆ ਦੇਖੋ ਨਾ, ਓਏ ਆ ਫਸੇ ਹੋਏ ਪੌਦੇ ਦਿਖਾਓ ਆ ਜੀ। ਦਿਖਾਓ ਜੀ, ਆ ਫਸੇ ਨੇ ਜੀ, ਇਦਾਂ ਜੁੜ ਗਏ ਉੱਤੋਂ, ਹਾਂ ਸਿਰ ਜੁੜ ਜੁੜ ਗਏ ਗਏ ਨਾ, ਸਿਰ ਜੁੜ ਰਹੇ ਆ। ਟਾਹਣੀਆਂ ਇੱਕ ਦੂਏ ਦੇ ਵਿੱਚ ਵੜ ਗਈਆਂ। ਹਾਂ, ਤੇ ਇਸ ਵਾਸਤੇ ਸਾਡਾ ਤਾਂ ਮਸ਼ਵਰਾ ਹੀ ਹੈ ਕਿ ਜਿੰਨੇ ਵੀ ਲਾਣਾ ਨਾ ਉਹ 20 ਬਾਈ 20 ਲਾਏ, ਨਾ ਕਿ 15 ਬਾਈ 20 ਤੇ ਲਾਵੇ ਨਾ। ਤੇ ਤੁਸੀਂ ਜੀ ਇਹ ਸ਼ੁਰੂ ਲਾ ਤੋਂ ਜਿਹੜੀਆਂ ਫਸਲਾਂ ਵਿੱਚ ਸੀ, ਸਹੀ ਜੀ ਹੁਣ ਜਿਹੜਾ ਅਸੀਂ ਚਟਾਲਾ ਵਿੱਚ ਦੇਖ ਰਹੇ ਆ ਨਾ, ਜੀ ਜੀ ਉਹ ਚਟਾਲਾ ਹੁਣ ਇਹ ਹੈ ਛਿੱਦਾ ਜਿਹਾ ਵਿੱਚ ਹੁਣ ਨਹੀਂ, ਹੁਣ ਖਤਮ ਹੋ ਗਿਆ ਨਾ, ਖਤਮ ਤੇ ਆ ਗਿਆ। ਪਹਿਲਾਂ ਤਾਂ ਬੜਾ ਭਰਪੂਰ ਸੀ ਇਹ, ਇੱਕ ਅੱਧਾ ਲੋਈ ਲਿਆ ਹੋਣਾ ਜੀ, ਹਜੇ ਨਹੀਂ, ਤਾਂ ਬੜੇ ਚਟਾਲੇ ਦਾ ਬੜਾ ਟਾਈਮ ਪਿਆ। ਬਸ ਇੱਥੇ ਵਿੱਚ ਚੱਲਦੇ ਫਿਰਦੇ ਵੀ ਹੈ ਨਾ ਬੰਦੇ, ਮਤਲਬ ਵਿੱਚ। ਅੱਛਾ ਜੀ, ਟਾਹਣੀਆਂ ਜੁੜੀਆਂ ਹੋਈਆਂ ਉੱਤੋਂ, ਸਹੀ ਹੈ। ਤੇ ਫਿਰ ਵੀ ਇਹਨਾਂ ਨੇ ਚਟਾਲਾ ਜਿਹੜਾ ਨਾ ਕਹਿੰਦੇ ਵੀ 3-4 ਲਾਓ ਚੰਗੇ ਲੈ ਲੇ, ਵੀ ਫਸਲ ਹਜੇ ਵੀ ਨਾਲ ਲਈ ਸਹੀ ਜਾਂਦੇ, ਗੱਲ। ਵੀ ਬਾਗ ਨੇ ਕੁਝ ਨਹੀਂ ਵਿਗਾੜਿਆ ਜ਼ਮੀਨ ਦਾ। ਤੁਸੀਂ ਇੱਧਰ ਦੇਖੋ ਨਾ, ਬੜਾ ਅਸ਼ਤਲ ਹਲੇ ਬਹੁਤ ਖੜਿਆ। ਹਾਂਜੀ। ਇੱਧਰ ਦੇਖੋ ਨਾ,
ਤੇ ਜਦੋਂ ਸ਼ੁਰੂ ਚ ਬਾਗ ਲਾਇਆ ਸੀ ਜੀ, ਜੀ। ਪਹਿਲੇ ਕਿੰਨੇ ਸਾਲ ਇਹਦੇ ਚ ਹੋਰ ਫਸਲ ਲੱਗ ਸਕਦੀ ਉਹਦੇ ਜਦੋਂ ਪੱਠੇ ਆ ਨਾ ਅਸੀਂ ਸਰੋਂ ਵੀ ਲਾਉਂਦੇ ਰਹੇ ਹਾਂ, ਕਣਕ ਵੀ ਲਾਉਂਦੇ ਰਹੇ ਹਾਂ, ਤਿਲ ਵੀ ਲਾਉਂਦੇ ਨੇ, ਸਾਰੀਆਂ ਫਸਲਾਂ ਲਈਆਂ। ਸਾਰੀਆਂ ਹਾਂ, ਸਾਰੀਆਂ ਫਸਲਾਂ ਲਈਆਂ, ਕੋਈ ਇਸ ਤਰ੍ਹਾਂ ਨਹੀਂ, ਯਾਨੀ ਇਹਨਾਂ ਦੀ ਵਜ੍ਹਾ ਨਾਲ ਕਿਸੇ ਫਸਲ ਦੀ ਰੁਕਾਵਟ ਨਹੀਂ ਹੋਈ। ਰੁਕਾਵਟ ਨਹੀਂ ਹੋਈ। ਸਹੀ ਨਾ। ਤੇ ਜਦੋਂ ਹੁਣ ਵੱਡੇ ਪੌਦੇ ਹੋ ਗਏ, ਹੁਣ ਅਸੀਂ ਅੱਛੇ ਕਰਾਂ ਚ ਸਰੋਂ ਵੀ ਲਈ ਆ, ਲੇਕਿਨ ਆਇੰਦਾ ਅਸੀਂ ਸੋਚ ਰਹੇ ਹਾਂ ਕਿ ਕਿਉਂਕਿ ਜੇ ਸਰੋਂ ਲੈਂਦੇ ਆ ਤੇ ਪੌਦਿਆਂ ਨੂੰ ਮਤਲਬ ਸਹੀ ਨਸ਼ੋ ਨਹੀਂ ਹੁੰਦੀ। ਠੀਕ ਹੈ। ਤੇ ਬਸ ਆਇੰਦਾ ਹੁਣ ਪੱਠੇ ਛੱਠੇ ਰੱਖਾਂਗੇ ਥੱਲੇ, ਮੱਕੀ ਗਾੜ ਲਈ, ਸ਼ਤਾਲਾ ਗਾੜ ਲਿਆ, ਲੇਕਿਨ ਜਿਹੜੀ ਪਕਾਵੀਂ ਫਸਲ ਆ ਨਾ ਤੇ ਉਹ ਇਨਸ਼ਾਅੱਲਾ ਨਹੀਂ ਕਰ ਰਹੇ। ਆ ਦੇਖੋ ਨਾ ਵਜ਼ਨ ਨਾ ਗਿਰਿਆ ਸਾਰਾ। ਹਾਂ ਇਹ ਦੇਖੋ, ਉਹ ਦੇਖੋ ਜੀ ਖਾਲਸ ਸਾਹਿਬ, ਇਹ ਦੇਖੋ ਜੀ ਵਜ਼ਨ ਜ਼ਿਆਦਾ ਹੋ ਗਿਆ, ਫਲ ਜ਼ਿਆਦਾ ਲੱਗਿਆ ਤੇ ਹਲੇ ਇਤਨੀ ਜਾਨ ਨਹੀਂ ਸੀ ਉਹਦੇ ਚ, ਉਹ ਇਹ ਫਿਰ ਕੋਈ ਇਹਦਾ ਕੋਈ ਹੱਲ ਵੀ ਸੋਚਿਆ? ਹੱਲ ਇਹ ਹੈ ਕਿ ਹੁਣ ਮਤਲਬ ਕਿ ਬੱਚਿਆਂ ਨੂੰ ਲੈ ਕੇ ਆਵਾਂਗੇ ਹਾਂ ਤੇ ਇਧਰ ਨੂੰ ਫੜ ਕੇ ਰੱਸੇ ਰੁੱਸੇ ਪਾ ਕੇ ਇਹਨੂੰ ਖੜਾ ਕਰਾਂਗੇ, ਇਹਨੂੰ ਅੱਛਾ ਫਿਰ ਕਾਮਯਾਬ ਹੋ ਜਾਓ। ਕੰਮ ਹੀ ਹੋ ਜਾਏਗਾ ਇਨਸ਼ਾਅੱਲਾ, ਹੋ ਜਾਏਗਾ। ਅੱਛਾ ਜੀ ਇਹ ਦੱਸੋ ਜੀ ਜੀ ਵੀ ਜਿਹੜਾ ਕਹਿ ਲਓ ਵੀ ਚਲੋ ਬੂਟੇ ਤੁਸੀਂ ਲੈ ਆਂਦੇ, ਜੀ ਜੀ ਉਸ ਟਾਈਮ ਮਿਸਾਲ ਆ 200 ਦਾ ਲੱਭਿਆ ਜੀ। ਤੇ ਅੱਜ ਉਹ 400 ਦਾ ਲੱਭ ਜੂ, 500 ਜਾਂ ਉਹ ਤੱਕ ਪੌਦਾ ਤਕਰੀਬਨ 400 500 ਲੱਭ ਜਾਂਦਾ। 400 500 ਦਾ ਲੱਭ ਜੂ। ਪਰ ਇਹਦੇ ਵਾਸਤੇ ਕੋਈ ਖਾਸ ਹੋਰ ਖਰਚਾ ਇਹਦਾ ਕਿਹੜਾ, ਇਹਨੂੰ ਲਾ ਕੇ ਭੁੱਲ ਜਾਓ ਜਾਂ ਇਹਦੇ ਚ ਕੋਈ ਐਸੀ ਕੋਈ ਸ਼ੈਵਾਂ ਪੈਂਦੀਆਂ ਵੀ ਜਿਹੜਾ ਇਹਨੂੰ ਤਿਆਰ ਕਰਨਾ ਪੈਂਦਾ? ਖਰਚਾ ਕੋਈ ਖਾਸ ਨਹੀਂ ਹੈਗਾ। ਖਰਚਾ ਆਮ ਜਿਹੜੀ ਅਸੀਂ ਫਸਲਾਂ ਲਾ ਰਹੇ ਹਾਂ ਉਹਨੂੰ ਵੀ ਉਹ ਖੁਰਾਕ ਮਿਲ ਰਹੀ ਆ, ਉਹ ਨਾਲ ਲੱਭ ਹਾਂ ਲੱਭ ਰਹੀ ਹੈ। ਜਦੋਂ ਇਹ ਫਸਲ ਉਹਦੇ ਮਤਲਬ ਫਰੂਟਿੰਗ ਤੇ ਆਂਦਾ, ਫਿਰ ਹੈ ਕਿ ਤੁਸੀਂ ਦੀ ਨਾ ਜਿਹੜੀ ਵਾਈਟ ਫਲਾਈ ਹੈ ਨਾ, ਸਫੇਦ ਮੱਖੀ, ਉਹਦੀਆਂ ਸਪਰੇਆਂ ਕਰਨੀਆਂ, ਕਿਉਂਕਿ ਉਹ ਡੰਗ ਦਿੰਦੀ, ਜਿੱਥੇ ਡੰਗਦੇ ਉਹ ਆੜੂ ਖਰਾਬ ਹੁੰਦਾ, ਉਹਦੀਆਂ ਸਪਰੇਆਂ ਕਰਨੀਆਂ ਆ। ਫਿਰ ਉਸ ਤੋਂ ਬਾਅਦ ਹੈ ਕਿ ਤੁਸੀਂ ਦੀ ਤਾਕਤ ਦੇਣ ਵਾਸਤੇ ਤੁਸੀਂ ਪੋਟਾਸ਼ ਪਾਣੀ ਆ। ਅੱਛਾ ਸਹੀ ਨਾ। ਉਸ ਜ਼ਮੀਨ 'ਚ ਵੀ ਪਾਉਂਦੇ ਆ, ਇਹਦੇ ਵੀ ਪਾਉਂਦੇ ਆ। ਸਹੀ ਨਾ। NPK ਵਗੈਰਾ ਵੀ। ਅੱਛਾ ਮਾਸ਼ਾਅੱਲਾ। ਮੋਟਾ ਫਲ ਟੁੱਟ ਗਿਆ ਤਾਂ ਹੁਣ ਤਾਂ ਸਮਝੇ ਛੋਟਾ ਫਲ ਹੀ ਆ, ਦੇਖੋ ਨਾ। ਅੱਛਾ ਜੀ, ਬੜਾ ਖੜਾ ਫਲ। ਤੁਸੀਂ ਗੌਰ ਕੀਤਾ, ਖਬਰੇ ਨਾ ਕੀਤਾ ਹੋਵੇ, ਜੀ ਜੀ ਵੀ ਬੂਟਾ ਜਦੋਂ ਲਾਇਆ ਨਾ ਉਸ ਤੋਂ ਬਾਅਦ ਉਹ ਦੱਸਦੇ ਆ ਵੀ ਜਿਹੜੀ ਵਿੱਚ ਅਸੀਂ ਕੋਈ ਖੇਤੀ ਕਰਦੇ ਰਹੇ ਆ ਨਾ, ਜਿਹੜੀ ਕੋਈ ਖਾਦ ਪਾਣੀ ਖੇਤੀ ਨੂੰ ਦਿੰਦੇ ਰਹੇ ਆ, ਬਿਲਕੁਲ ਹੀ ਦਿੰਦੇ ਨੇ, ਉਹੀ ਇਹਨੂੰ ਚੱਲਦੀ ਰਹੀ ਆ। ਕੋਈ ਖਾਸ ਸਪੈਸ਼ਲ ਕੋਈ ਨਹੀਂ। ਇਹ ਰੋਖਾ ਜਿਵੇਂ ਆਮ ਰੋਖਾ ਆਪਾਂ ਲਾਈਦੇ ਆ, ਜੀ ਜੀ ਬਿਲਕੁਲ ਇਦਾਂ ਰੋਖਾ ਬਿਲਕੁਲ ਇਸ ਤਰ੍ਹਾਂ ਸਾਡੇ ਜੀ ਇੱਥੇ ਨਾ ਵਹਿਮ ਤਾਂ ਇਹ ਬਣਿਆ ਸੀਗਾ ਵੀ ਯਾਰ ਇਹ ਨਾ ਠੰਡੀ ਥਾਂ ਤੇ ਹੁੰਦਾ, ਸਹੀ। ਇਹ ਨਹੀਂ ਹੋ ਸਕਦਾ ਵੀ ਇੱਥੇ ਸਾਡੇ ਤੱਤੇ ਆ, ਇੱਥੇ ਮੈਦਾਨੀ ਇਲਾਕੇ, ਇੱਥੇ ਟੈਂਪਰੇਚਰ ਚੜਦਾ 55 ਤੱਕ, ਵੀ ਇੱਥੇ ਸੋਚਿਓ ਵੀ ਨਾ ਆੜੂ ਸੇਬ ਦਾ। ਬਿਲਕੁਲ। ਲਓ ਜੀ ਸੋਚਣਾ ਪੈਣਾ ਤੁਹਾਨੂੰ। ਸਹੀ ਗੱਲ ਆੜੂ ਦਾ। ਹਾਂਜੀ, ਜਦੋਂ ਸਾਡੇ ਬਜ਼ੁਰਗ ਇਦਾਂ ਦੇ ਜਿਨ੍ਹਾਂ ਨੇ ਹੱਥੀ ਕਰਕੇ ਅਲਹਮਦੁਲਿਲਾ ਅਲਹਮਦੁਲਿਲਾ ਅੱਲਾਹ ਤਾਲਾ ਨੇ ਕਾਮਯਾਬੀ ਦੇਈ ਹੈ ਜੀ। ਕਾਮਯਾਬੀ ਮੈਂ ਕਹਿੰਦਾ ਜੀ ਮੁੰਜ ਦੀ ਰੱਸੀ 'ਚ ਮੋਤੀ ਪਰੋਤਿਆ ਦੇਖੋ। ਅਲਹਮਦੁਲਿਲਾ ਸੁਮਾ ਅਲਹਮਦੁਲਿਲਾ ਜੀ। ਤੇ ਜੇ ਹੁਣ ਵੀ ਨਾ ਕੋ ਮੰਨੇ ਟਹਿਣੀਆਂ ਦੇਖ ਲਓ ਟੁੱਟਣ ਵਾਲੀ ਹੋ ਗਈਆਂ। ਅੱਛਾ ਜੀ 9 ਦਿਨ ਹੋ ਗਏ ਫਰੂਟ ਤੋੜਦੇ ਨੇ, ਫਿਰ ਵੀ ਫਰੂਟ ਦਾ ਹਾਲ ਦੇਖ ਲਓ। ਅੱਛਾ ਰਾਣਾ ਸਾਹਿਬ, ਅਸੀਂ ਆਮ ਇਹ ਗੱਲ ਸੁਣਦੇ ਆ ਵੀ ਜਿਹੜੇ ਸਾਡੇ ਬਾਗ ਹੁੰਦੇ ਆ ਨਾ, ਜਿਵੇਂ ਅਸੀਂ ਆਪਾਂ ਇੱਥੇ ਪੁਰਾਣੇ ਬਾਗ ਕਿੰਨੂਆਂ ਦੇ, ਅਮਰੂਦਾਂ ਦੇ ਜਾਂ ਅੰਬਾਂ ਜੀ, ਕਹਿੰਦੇ ਵੀ ਇੱਕ ਤਾਂ ਬਹੁਤਾ ਪਾਣੀ ਨਹੀਂ ਚੰਗਾ ਹੁੰਦਾ, ਵੀ ਇੱਕ ਟੂਵਲ ਦਾ ਪਾਣੀ। ਹੁਣ ਤੁਸੀਂ ਜਿਵੇਂ ਆਹ ਵਿੱਚ ਪੱਠੇ ਲਾਏ ਆ ਚਟਾਲਾ, ਇਹ ਤਾਂ ਚੌਥੇ ਦਿਨ ਪਾਣੀ ਇਹਨੂੰ ਲਾਣਾ। ਬਿਲਕੁਲ। ਇਹਨਾਂ ਦਾ ਕੋਈ ਹਰਜ ਨਹੀਂ ਹੁੰਦਾ ਵੀ? ਅਸਲ 'ਚ ਪਹਿਲਾਂ ਅਸੀਂ ਜਦੋਂ ਇਹ ਪੌਦੇ ਛੋਟੇ ਸੀ ਨਾ, ਅਸੀਂ ਦੂਸਰੀਆਂ ਰੂਟੀਨ ਦੀਆਂ ਫਸਲਾਂ ਲੈਂਦੇ ਰਹੇ। ਠੀਕ ਹੈ। ਕਿਉਂਕਿ ਹੁਣ ਉਹ ਫਸਲਾਂ ਲੈ ਨਹੀਂ ਸਕਦੇ ਸੀ, ਅਸੀਂ ਸ਼ਤਾਲਾ ਲਾਇਆ ਤੇ ਪਾਣੀ ਜ਼ਿਆਦਾ ਵੀ ਦਿਆ। ਤੁਹਾਡੇ ਸਾਹਮਣੇ ਪੌਦੇ ਨੂੰ ਖਾਸ ਨੁਕਸਾਨ ਤਾਂ ਕੋਈ ਨਹੀਂ ਹੋਇਆ। ਤੁਹਾਡੇ ਸਾਹਮਣੇ ਪੌਦੇ ਹਰੇ ਭਰੇ ਖੜੇ ਆ, ਫਲ ਵੀ ਚੱਕੀ ਖੜੇ ਆ, ਪਾਣੀ ਵੀ ਜ਼ਿਆਦਾ ਲਾਇਆ। ਗੱਲ ਤਜਰਬੇ ਦੀ। ਤੇ ਇਹ ਪਾਣੀ ਲਾਇਆ ਕਾਹਦਾ ਤੁਸੀਂ? ਅਸੀਂ ਨਹਿਰ ਦੇ ਵੀ ਲਾਉਂਦੇ ਹਾਂ, ਟਿਊਬਵੈਲ ਦੇ। ਅਗਰ ਨਹਿਰ ਫਸਟ ਪ੍ਰਾਇਰਟੀ ਸਾਡੀ ਨਹਿਰ ਦਾ ਪਾਣੀ ਆ, ਨਹਿਰ 'ਚ ਪਾਣੀ ਨਾ ਹੋਵੇ ਤੇ ਫਿਰ ਅਸੀਂ ਲਾਉਂਦੇ, ਵਰਨਾ ਅਸੀਂ ਨਹਿਰ ਦਾ ਪਾਣੀ, ਸਾਡਾ ਆਪਣਾ ਪਾਣੀ ਬਹੁਤ ਹੈ, ਅਸੀਂ ਖਰੀਦੇ ਹੋਏ ਵੀ ਹੈਗਾ ਨਹਿਰ ਦਾ ਪਾਣੀ ਨਾ। ਤੇ ਫਸਟ ਪ੍ਰਾਇਰਟੀ ਸਾਡੀ ਨਹਿਰ ਦਾ ਹੀ ਆ। ਲੇਕਿਨ ਕਦੇ ਨਹਿਰ ਬੰਦ ਹੋ ਗਈ, ਨਹਿਰ ਅੱਧੀ ਰਹੀ, ਫਿਰ ਅਸੀਂ ਟਿਊਬਵੈਲ ਚਲਾ ਲੈਂਦੇ। ਅੱਛਾ ਲਓ ਜੀ, ਇਹ ਵੀ ਵਿੱਚ ਰੌਲਾ ਕੋਈ ਨਹੀਂ, ਸਹੀ ਤੁਹਾਡੀ ਅੱਖਾਂ ਦੇ ਸਾਹਮਣੇ। ਤੇ ਅੱਛਾ ਜੀ, ਜਿਵੇਂ ਆਪਣੇ ਬਾਗਾਂ ਨੂੰ ਕਰਦੇ ਆ ਸਪਰੇਹਾਂ ਸਪਰੂਹਾਂ, ਜੀ ਜੀ, ਤੇ ਉਹ ਫਿਰ ਜਿਹੜੀ ਚਿੱਟੀ ਮੱਖੀ ਆ ਉਸ ਤੋਂ ਇਲਾਵਾ ਵੀ ਕੋਈ ਹੁੰਦੀ? ਨਹੀਂ ਕੋਈ ਨਹੀਂ, ਉਹ ਵੀ ਸਾਲ ਉਸ ਟਾਈਮ ਕਰਨੀ ਜਿਸ ਟਾਈਮ ਇਹਨੂੰ ਆਪਣਾ ਉਹਦਾ ਛੋਟਾ ਦਾਣਾ ਨਹੀਂ ਬਣਦਾ, ਉਸ ਟਾਈਮ ਸ਼ੁਰੂ ਕਰ ਦੇਣੀ ਆ ਵੀ ਡੰਗ ਨਾ ਛੋਟੇ ਡੰਗ ਨਾ ਮਾਰੇ। ਉਸ ਤੋਂ ਲੈ ਕੇ ਹੈ ਫਰੂਟ ਫਲਾਈ ਆਂਦੀ ਹੈ ਜੀ, ਲੇਕਿਨ ਇਹ ਹੈ ਕਿ ਸਪਰੇਅ ਕਿਦੋਂ ਕਰਦੀ ਹੈ ਨਾ ਤੇ 15 ਦਿਨ ਸਕੂਨ ਰਹਿੰਦਾ ਫਰੂਟ ਫਲਾਈ ਤੋਂ। ਜਦੋਂ ਇਹ ਫਰੂਟ ਥੱਲੇ ਗਿਰਦਾ, ਇਹਦੇ ਵਿੱਚ ਜਿਹੜੀ ਨਾ ਮੱਖੀ ਪੈਦਾ ਹੁੰਦੀ ਹੈ, ਅਗਰ ਜੇ ਥੱਲੋਂ ਕਲੀਅਰ ਕਰ ਲਓ ਨਾ ਸਾਫ਼, ਤੇ ਫਿਰ ਫਰੂਟ ਫਲਾਈ ਦਾ ਮਸਲਾ ਨਹੀਂ ਆਉਂਦਾ ਜੀ। ਆ ਦੇਖੋ ਨਾ, ਨੀਚੇ ਸਾਫ਼ ਕਰਦੇ ਰਹਿੰਦੇ ਨਾ, ਨੀਚੋਂ ਸਾਫ਼ ਕਰ ਦਿੰਦੇ, ਜਿਹੜੇ ਖਰਾਬ ਦਾਣੇ ਹੁੰਦੇ ਖੱਡਾ ਖੋਦ ਕੇ ਉਹਦੇ ਵਿੱਚ ਸਿੱਟ ਦਿੰਦੇ ਸਾਰੇ ਜੀ, ਤਾਂ ਕਿ ਉਹ ਜਰਮੀਨੇਟ ਨਾ ਹੋਵੇ ਜ਼ਿਆਦਾ। ਦੇਖੋ ਜੀ, ਉਹ ਖਾਤਾ ਨਹੀਂ ਹੈ ਵੀ ਜਿਵੇਂ ਸਬਜ਼ੀਆਂ ਨੂੰ ਕਰਦੇ ਨਾ ਲੋਕ ਸਪਰੇਹਾਂ, ਬਹੁਤੀਆਂ ਸਪਰੇਹਾਂ, ਉਹ ਗੱਲ ਨਹੀਂ ਹੈ। ਕੋਈ ਇੱਕ ਅੱਧੀ ਉਹ ਕਹਿੰਦੇ ਵੀ ਜਿਹੜਾ ਕੋਈ ਦਾਣਾ ਹੇਠਾਂ ਡਿੱਗੇ ਉਹਦੇ ਤੇ ਮੱਖੀ ਆਂਦੀ ਨਾ, ਤੇ ਉਹ ਦਾਣਾ ਹੇਠੋਂ ਸਫਾਈ ਰੱਖੋ, ਪੱਕ ਕੇ ਟਪਕੇ ਦਾ ਜਿਹੜਾ ਟਪਕੇ ਦਾ ਆੜੂ ਆ ਨਾ, ਉਹ ਚੱਕੀ ਜਾਓ ਟਾਈਮ ਨਾਲ। ਟਹਿਣੀ ਹੁਣ ਟੁੱਟਣਾ ਨਹੀਂ ਹੋਈਆਂ, ਹਾਲੇ ਸਾਰਾ ਕੱਚਾ ਆੜੂ ਇਹਦੇ ਤੇ। ਅੱਛਾ ਜੀ, ਇਹਦਾ ਹੁਣ ਸਾਨੂੰ ਥੋੜਾ ਜਿਹਾ, ਅਸੀਂ ਹੁਣ ਸ਼ਹਿਰੀ ਨਾਲ ਗੱਲ ਕਰਾਂਗੇ। ਸ਼ਹਿਰੀ ਸਾਹਿਬ, ਸਾਨੂੰ ਦੱਸੋ ਵੀ ਜਿਹੜਾ ਬਾਕੀ ਗੱਲਾਂ ਅਸੀਂ ਮੋਟੀਆਂ ਪੁੱਛ ਲਈਆਂ, ਵੀ ਇਹਦੀ ਉਮਰ ਹੋ ਗਈ ਹੁਣ ਵੀ 6-7 ਸਾਲ, ਜਿਹੜੀ ਦੱਸਦੇ 6 ਸਾਲ ਹੋ ਗਈ, ਵੀ
ਜਦੋਂ ਇਹ ਫਲ ਲੈਣਾ ਸ਼ੁਰੂ ਹੋਇਆ ਹਾਂਜੀ ਤੇ ਉਦੋਂ ਕਿੰਨੇ ਸਾਲ ਦਾ ਸੀਗਾ ਤੇ ਪਹਿਲੇ ਸਾਲ ਫਲ ਦੀ ਆਮਦਨ ਕਿਵੇਂ, ਦੂਏ ਫਲ ਦੀ ਆਮਦਨ ਸਰ ਕਿਵੇਂ? ਜਿਹੜੀ ਪਹਿਲੇ ਸਾਲ ਦੀ ਆਮਦਨ ਸੀ ਨਾ ਉਹ ਮਤਲਬ ਕਿ ਅਸੀਂ ਸੇਲ ਨਹੀਂ ਕਰੀ ਹੈਗੀ। ਠੀਕ। ਪਹਿਲੇ ਸਾਲ ਦਾ ਫਰੂਟ ਸੀ ਗ੍ਰਾਤਿਸ ਸਾਰਾ ਇਹਦਾ, ਕਿਉਂਕਿ ਦੂਸਰੇ ਸਾਲ ਹੀ ਇਹਨੇ ਆ ਕੇ ਤੇ ਫਰੂਟ ਚੱਕ ਲਿਆ ਸੀ, ਹਾਂ ਹਾਂ ਕਿਉਂਕਿ 2 ਸਾਲ ਹੋਏ ਸੀ ਇਹਨੂੰ ਲੱਗੇ ਨੂੰ, ਔਰ 2 ਸਾਲਾਂ ਦੇ ਵਿੱਚ ਇਹਨੇ ਫਰੂਟ ਲੈਣਾ ਸ਼ੁਰੂ ਕਰਤਾ ਸੀਗਾ। ਅੱਛਾ ਤੇ ਉਸ ਤੋਂ ਬਾਅਦ ਜਦੋਂ ਤੀਸਰਾ ਸਾਲ ਸਟਾਰਟ ਹੋਇਆ ਜੀ ਉਦੋਂ ਅਸੀਂ ਖੁਦ ਹੀ ਇਹਦੀ ਸੇਲ ਕਰੀ ਹੈ। ਗਲਬਨ ਅਸੀਂ ਕੋਈ 6 ਲੱਖ ਰੁਪਏ ਦੀ ਸੇਲ ਕਰੀ ਜੀ ਇਹਦੀ ਪਹਿਲੇ ਸਾਲ ਦੀ। ਜੀ ਪਹਿਲੇ ਸਾਲ। ਕਿੰਨੇ 100 ਪੌਦੇ 500 ਪੌਦੇ? ਨਹੀਂ ਸਰ ਇਸ ਟਾਈਮ ਸਾਡੇ ਕੋਲ 300 ਪੌਦਾ ਜੀ। 300 ਪੌਦੇ ਦੀ। ਹਾਂਜੀ 300 ਪੌਦਾ ਕਿੰਨੀ ਜਗ੍ਹਾ 'ਚ ਲੱਗਾ ਹੈ ਭਲਾ? ਇਹ ਸਰ ਲੱਗਿਆ ਹੋਇਆ ਸਾਡਾ 2.5 ਏਕੜ 'ਚ। 2.5 ਕਿੱਲਿਆਂ 'ਚ। ਅੱਛਾ ਪਹਿਲੇ ਸਾਲ ਦੀ ਹੋ ਗਈ, ਦੂਏ ਸਾਲ ਦੀ? ਦੂਏ ਸਾਲ ਦੀ ਵੀ ਗਲਬਨ ਸਰ ਅਸੀਂ ਤਕਰੀਬਨ 7.5-8 ਲੱਖ ਰੁਪਏ ਦੀ ਸੇਲ ਕਰੀ ਹੈ ਜੀ। ਠੀਕ ਹੈ, ਇਹ ਹੁਣ ਤੀਸਰਾ ਫਲ ਆ? ਹਾਂਜੀ ਇਹ ਤੀਸਰਾ ਫਲ ਹੈ ਜੀ। ਤੀਸਰਾ ਮਾਸ਼ਾਅੱਲਾ ਫਲ ਆ ਜੀ। ਤੇ ਐਤਕੀ ਹੁਣ ਫਲ ਹਜੇ ਖਲੋਤਾ ਹਾਂਜੀ ਤੇ ਪੁੱਛਣਾ ਤਾਂ ਨਹੀਂ ਚਾਹੀਦਾ, ਪਰ ਅੰਦਾਜ਼ਾ ਤੁਹਾਡਾ ਕੀ ਬਣ ਰਿਹਾ ਇਸ ਟਾਈਮ? ਇਹ ਸਰ ਇਸ ਟਾਈਮ ਅਸੀਂ ਮਤਲਬ ਕਿ ਵੇਚਤਾ ਹੋਇਆ ਸਾਰਾ ਮੁਕੰਮਲ ਪਠਾਣਾ ਨੂੰ ਤਕਰੀਬਨ 8 ਲੱਖ ਰੁਪਏ ਦੇ ਵਿੱਚ। ਅੱਛਾ ਮਾਸ਼ਾਅੱਲਾ। ਹਾਂਜੀ 300 ਠੇਕੇ- ਪੌਦਾ? ਹਾਂਜੀ ਠੇਕੇ ਦੇਤਾ ਹੋਇਆ। ਹਾਂ ਤੇ ਇਸ ਟਾਈਮ ਵੀ ਇਹਦੀ ਜੀ ਸਰ ਰੋਜ਼ਾਨਾ ਦੀ 150-200 ਪੇਟੀ ਜਿਹੜੀ ਹੈ ਨਾ ਉਹ ਮੰਡੀ 'ਚ ਸੇਲ ਹੋ ਰਹੀ ਹੈ। ਇੱਕ ਪੇਟੀ ਦਾ ਰੇਟ ਜਿਹੜਾ ਨਾ ਕਮ ਸੇ ਕਮ 800 ਤੋਂ 900 ਰੁਪਏ ਸੇਲ ਹੋ ਰਿਹਾ। ਇਹ ਰੋਜ਼ ਦੀ ਪੇਟੀਆਂ ਕਿੰਨੀਆਂ? 150 ਪੇਟੀ ਸਰ। 150 ਪੇਟੀ ਹੈ ਜੀ ਦਿਹਾੜੀ ਦੀ, ਤੇ 1000 ਰੁਪਿਆ ਮੋਟਾ ਜੀ ਗੱਲ ਆ ਵੀ ਰੇਟ ਆ ਪੇਟੀ ਦਾ। ਤੇ ਇਹ ਕਿੰਨੇ ਦਿਨ ਇਸੇ ਐਵਰੇਜ ਤੇ ਚੱਲ ਸਕਦਾ? ਸਰ ਇਹ ਹੋਰ ਜ਼ਿਆਦਾ 15 ਦਿਨ ਕੱਢ ਸਕਦਾ ਜੀ ਹੋਰ। ਮਾਸ਼ਾਅੱਲਾ ਮਾਸ਼ਾਅੱਲਾ। ਹਜੇ ਇਹਨਾਂ ਕੋਲ ਤੁੜਾਈ ਨਹੀਂ ਮੁਕੰਮਲ ਹੋ ਰਹੀ ਪਠਾਣਾ ਕੋਲੋਂ, ਕਿਉਂਕਿ ਫਰੂਟ ਬਹੁਤ ਜ਼ਿਆਦਾ ਪੱਕ ਚੁੱਕਿਆ ਹੈ ਤੇ ਲੇਬਰ ਘੱਟ ਹੈ ਇਹਨਾਂ ਕੋਲ। ਕਮ ਸੇ ਕਮ 250 ਪੇਟੀ 300 ਪੇਟੀ ਕੱਢ ਸਕਦੇ ਇੱਕ ਦਿਨ ਦੀ। ਹਾਂ ਮਾਸ਼ਾਅੱਲਾ ਮਾਸ਼ਾਅੱਲਾ। ਦੇਖੋ ਨਾ ਉਹਨਾਂ ਨੂੰ ਵੀ ਰੱਬ ਰਿਜ਼ਕ ਦਊਗਾ। ਦੇਖੋ ਆ ਕੈਸੀ ਇਸ ਟਾਈਮ ਜਿਹੜੀ ਸਾਡੇ ਚੱਲ ਰਿਹਾ ਨਾ, ਤੇ ਇਦਾਂ ਦੀ ਕੋਈ ਫਸਲ ਨਹੀਂ ਹੈ ਜਿਹੜੀ ਗੱਲ ਇਸ ਟਾਈਮ ਸ਼ਹਿਰੀ ਨੇ ਸਾਨੂੰ ਦੱਸੀ ਹੈ ਨਾ, ਸਾਡੇ ਸੱਜੇ ਖੱਬੇ ਇਸ ਟਾਈਮ ਇਹੋ ਜਿਹੀ ਫਸਲ ਕੋਈ ਨਹੀਂ। ਤੇ ਰੱਬ ਦੀ ਜ਼ਾਤ ਇਹਨਾਂ ਦੀ ਫਸਲ 'ਚ ਬਰਕਤ ਦੇਵੇ ਤੇ ਸਾਨੂੰ ਹਦਾਇਤ ਦੇਵੇ ਵੀ ਅਸੀਂ ਵੀ ਉਹ ਫਸਲਾਂ ਲਾਈਏ ਜਿਹੜੀਆਂ ਫਸਲਾਂ 'ਚ ਮੇਰੀ ਫਸਲ ਮੇਰੀ ਮਰਜ਼ੀ, ਮਾਫੀਆ ਦਾ ਹੱਥ ਨਾ ਹੋਵੇ। ਇਹ ਉਹ ਫਸਲ ਆ ਵੀ ਸ਼ਹਿਰੀ ਜਿਹਨੂੰ ਦਿਲ ਕਰੇ ਦੇ ਸਕਦਾ ਸਹੀ ਗੱਲ ਹੈ, ਆਪ ਤੋੜ ਕੇ ਵੇਚ ਸਕਦਾ। ਇਹ ਕਿਸੇ ਦਾ ਮੁਹਤਾਜ ਮਜਬੂਰ ਨਹੀਂ ਹੈ। ਪਿਛਲੇ ਸਾਲ ਅਸੀਂ ਆਪ ਤੋੜਿਆ ਸੀ। ਹਾਂ ਅਸਲ ਅਸੀਂ ਆਏ ਬੈਠੇ ਆ ਬੰਦੇ। ਹਾਂ ਤੋੜ। ਦੇਖੋ ਨਾ ਤੁਸੀਂ ਗੱਲ ਤਾਂ ਇਹ ਆ ਵੀ ਜਿਹੜੀ ਫਸਲ ਸ਼ਹਿਰੀ ਤੁਹਾਡੇ ਕੋਲ ਆ ਕੇ ਬੰਦੇ ਲੈਣ ਨਾ, ਹਾਂਜੀ ਉਹ ਤੁਹਾਡਾ ਭਰਮ ਬਣਾਉਂਦੀ ਹੈ। ਹਾਂਜੀ ਬੇਸ਼ੱਕ ਜੀ ਇਹ ਇਸ ਟਾਈਮ ਪਠਾਨ ਸਾਡੇ ਕੋਲ ਪਿਸ਼ਾਵਰ ਤੋਂ ਆਏ ਹੋਏ ਪਿਸ਼ਾਵਰ ਤੋਂ। ਯਾਰ ਤੈਨੂੰ ਮੈਂ ਦੱਸਦਾ, ਅਸੀਂ ਲਾਈਆਂ ਸਬਜ਼ੀਆਂ, ਅਸੀਂ ਸਬਜ਼ੀਆਂ ਲਾਈਆਂ ਤੇ ਅਸੀਂ ਸਬਜ਼ੀ ਤੋੜ ਕੇ ਨਾ ਹਾਂਜੀ ਤੇ ਆਪ ਲੱਦ ਕੇ ਤੇ ਉੱਥੇ ਸ਼ਹਿਰ ਲੈ ਕੇ ਨਾ ਮੰਡੀ 'ਚ ਜਾਂਦੇ ਆ, ਹਾਂਜੀ ਆਪ ਸਬਜ਼ੀ ਲੈ ਕੇ ਜਾਂਦੇ ਜੀ ਤੇ ਤੇਰੀ ਐਸੀ ਫਸਲ ਆ, ਤੇਰੀ ਲੈਣ ਵਾਸਤੇ ਪਿਸ਼ਾਵਰੋਂ ਬੰਦੇ ਇੱਥੇ ਆਏ ਬੈਠੇ ਬੇਸ਼ੱਕ ਜੀ ਇਸੇ ਤਰ੍ਹਾਂ ਹੀ। ਆ ਫਰਕ ਆ। ਅਸੀਂ ਚੱਕੀ ਫੇਰ ਰਹੇ ਆ ਵੇਚਣ ਵਾਸਤੇ ਤੇ ਉਹ ਇੱਥੇ ਲੈ ਕੇ ਆਏ। ਸ਼ਹਿਰੀ ਜਿਹੜਾ ਆ ਬੂਟਾ ਸੁੱਕਿਆ, ਇਹ ਸਰ ਨਾ ਬਸ ਇਹਨੂੰ ਫਰੂਟ ਬਹੁਤ ਜ਼ਿਆਦਾ ਲੱਗ ਗਿਆ ਸੀ ਤੇ ਹਨੇਰੀ ਚਲੀ ਸੀ, ਹਨੇਰੀ ਦੀ ਵਜ੍ਹਾ ਨਾਲ ਇਹ ਬਿਲਕੁਲ ਹੀ ਪੌਦਾ ਜਿਹੜਾ ਨਾ ਉਖੜ ਗਿਆ ਸੀ ਸਾਰਾ ਹੀ। ਅੱਛਾ ਡਿੱਗ ਗਿਆ ਮਤਲਬ ਜਿਵੇਂ ਕਿ ਅੱਗੇ ਸਾਨੂੰ ਗਿਰ ਗਿਆ ਦਿਖਾਇਆ। ਸੀ। ਹਾਂਜੀ ਉਹ ਉੱਥੇ ਵੀ ਗਿਰੇ ਹੋਏ ਨੇ ਹੋਰ ਵੀ ਪੌਦੇ, ਹਾਂ ਲੇਕਿਨ ਇਹ ਸਾਡੇ ਕੋਲ ਰਿਕਵਰ ਨਹੀਂ ਹੋ ਰਿਹਾ। ਹੁਣ ਇਹਨੂੰ ਦਵਾਈ ਵਗੈਰਾ ਪਾਈ ਹੈ ਲੇਕਿਨ ਇਹ ਰਿਕਵਰ ਹੋਣਾ ਸ਼ੁਰੂ ਹੋ ਗਿਆ ਹੈ। ਇਹਦੀ ਹੁਣ ਇਸ ਟਾਈਮ ਕਟਾਈ ਕਰ ਦਾਂਗੇ ਜੀ ਸਾਰੀ। ਅੱਛਾ ਕਟਾਈ ਕਰਨ ਤੋਂ ਬਾਅਦ ਇਹ ਰਿਕਵਰ ਹੋ ਜਾਏਗਾ ਇਨਸ਼ਾਅੱਲਾ। ਅੱਛਾ ਕਾਮਯਾਬ ਹੋ ਜਾਊਗਾ। ਹਾਂਜੀ ਬਸ ਇਹ ਆ ਵੀ ਇਸ ਸਾਲ ਦਾ ਫਲ ਨਹੀਂ ਲੈ ਸਕੇ। ਹਾਂਜੀ ਫਲ ਨਹੀਂ ਲੈ ਸਕਦੇ ਅੱਛਾ ਆ ਬੋਤਲ ਇਹਨੂੰ ਲੱਗਦੀ ਹੁੰਦੀ ਹੈ ਸਰ? ਇਹ ਸਿਰ ਫੰਦੇ ਲਾਏ ਹੋਏ ਨੇ ਅੱਛਾ, ਫਰੂਟ ਫੰਦੇ। ਫਲਾਈ ਵਾਸਤੇ ਜੀ। ਇਹ ਹੈਗਾ ਜੀ ਫਰੂਟ ਫਲਾਈ। ਅੱਛਾ ਅੱਛਾ ਵਿੱਚ ਫਲਾ ਵਾਈਟ ਫਲਾਈ ਪਤਾ ਉਹੀ ਮੈਂ ਫਰੂਟ ਫਲਾਈ ਦੀ ਜਿਹੜੀ ਗੱਲ ਕੀਤੀ ਸੀ ਨਾ, ਆ ਦੇਖੋ ਫਰੂਟ ਫਲਾਈ ਆਂਦੀ ਆ ਫਰੂਟ ਹਰ ਫਲਾਈ। ਫਰੂਟ ਨੂੰ। ਉਹ ਤਾਂ ਫਰੂਟ ਨੂੰ ਆਣੀ ਆਣੀ ਤੇ ਫਰੂਟ ਦੀ ਫਲਾਈ ਆ। ਇਹ ਹੈ ਉਹ ਹਰ ਬੂਟੇ ਤੇ ਕਿਉਂ ਨਹੀਂ ਲੱਗੀ ਹੋਈ? ਨਹੀਂ ਜੀ ਇਹ ਇੱਕ ਏਕੜ ਚ ਨਾ 7 ਬੋਤਲਾਂ ਲੱਗਦੀਆਂ ਜੀ ਬਸ। ਅੱਛਾ ਅੱਛਾ ਸਾਡਾ ਤੇ ਲਾਣੀ ਸਟਾਈਲ ਲਾਈਆਂ ਨਾ ਨਹੀਂ 18 ਲਾਈਆਂ ਜੀ 18 ਲਾਈਆਂ ਸਹੀ। ਅੱਛਾ ਲਓ, ਸ਼ਹਿਰੀ ਜਿਹੜੀ ਇਹ ਬੋਤਲ ਆ ਵੀ ਇਹਦੇ ਜਿਹੜੀਆਂ ਅਮੋਰੀਆਂ ਕੀਤੀਆਂ ਹੋਈਆਂ, ਹਾਂਜੀ ਇਹ ਜਿਹੜੀ ਉਹ ਫਰੂਟ ਫਲਾਈ ਆ, ਹਾਂਜੀ ਇਹ ਪਾਣੀ ਪੀਣ ਆਉਂਦੀ ਇਹਦੇ 'ਚ? ਨਹੀਂ ਨਹੀਂ ਸਰ ਇਹਦੇ ਵਿੱਚ ਨਾ ਇੱਕ ਰੂਹ ਹੈ, ਰੂਹ ਦੇ ਵਿੱਚ ਦਵਾਈ ਪੈਂਦੀ ਹੈ ਜੀ। ਠੀਕ ਹੈ ਦਵਾਈ ਪੈਂਦੀ ਹੈ ਉਹ ਜਿਹੜੀ ਨਾ ਫੀਮੇਲ ਅਟਰੈਕਟ ਕਰਦੀ ਹੈ, ਯਾਨੀ ਕਿ ਮੇਲ ਨੂੰ ਅਟਰੈਕਟ ਕਰਦੀ ਹੈ ਫੀਮੇਲ ਦੀ ਤਰਫ। ਅੱਛਾ ਠੀਕ ਹੈ ਮੇਲ ਆਂਦਾ ਹੈ ਮਤਲਬ ਕਿ ਉਹ ਸਮਝਦੇ ਫੀਮੇਲ ਹੈ ਇੱਥੇ, ਤੇ ਉਹ ਇਹਦੇ ਵਿੱਚ ਜਾਂਦਾ ਤੇ ਉਹ ਮਤਲਬ ਕਿ ਖਤਮ ਹੋ ਜਾਂਦਾ ਜਿਸ ਤਰ੍ਹਾਂ ਅੰਦਰ ਜਾਂਦਾ ਹੈ। ਅੱਛਾ ਉਹ ਜ਼ਹਿਰ ਉਹਨੂੰ ਕੈਚ ਕਰ ਲੈਂਦੀ, ਉਹ ਖਤਮ ਹੋ ਜਾਂਦਾ, ਮਤਲਬ ਕਿ ਮਰ ਜਾਂਦਾ ਹੈ। ਹੂੰ ਜਿੰਨੇ ਹੀ ਮੇਲ ਮਰਨਗੇ ਮਤਲਬ ਕਿ ਓਨਾ ਹੀ ਇਸ ਦਾ ਫਰੂਟ ਫਲਾਈ ਦਾ ਅਟੈਕ ਘੱਟ ਹੋਏਗਾ ਜੀ, ਕਿਉਂਕਿ ਫੀਮੇਲ ਜਿਹੜੀ ਹੈ ਉਹ ਬਹੁਤ ਜ਼ਿਆਦਾ ਮਤਲਬ ਕਿ ਜਿਹੜੇ ਨਾ ਬੱਚੇ ਪੈਦਾ ਕਰਦੀ ਹੈ। ਮੇਲ ਹੋਵੇ ਔਰ ਫੀਮੇਲ ਬਹੁਤ ਜ਼ਿਆਦਾ ਮਤਲਬ ਕਿ ਗਰੋਥ ਕਰਦੇ ਨੇ ਅੱਗੇ, ਅੱਛਾ ਇਸ ਕਰਕੇ ਮੇਲ ਹੁੰਦਾ ਨਹੀਂ ਤੇ ਉਹ ਕ੍ਰਾਸ ਮੈਚ ਨਹੀਂ ਹੁੰਦਾ ਉਹਨਾਂ ਦਾ, ਤੇ ਇਸ ਕਰਕੇ ਅਟੈਕ ਵੀ ਨਹੀਂ ਹੁੰਦਾ ਜੀ। ਇਹ ਤਾਂ ਬਹੁਤ ਧੋਖੇਬਾਜ਼ੀ ਹੈ ਯਾਰ, ਬੜਾ ਜ਼ੁਲਮ ਕਰ ਰਹੇ ਆ ਵੀ, ਬੁਰਾਈ ਮਕਰ। ਅੱਛਾ ਜੀ ਮਾਸ਼ਾਅੱਲਾ। ਅੱਛਾ ਇਹ ਸ਼ਹਿਰੀਆਰ ਹੈ ਤੁਹਾਡਾ ਨਾਂ ਜੀ? ਹਾਂਜੀ ਇਹ ਸ਼ਹਿਰੀਆਰ ਸਾਹਿਬ, ਇਹ ਜਿਹੜਾ ਠੰਡੇ ਥਾਂ ਤੋਂ ਆਣਾ ਆੜੂ, ਜੀ ਸਰ। ਉਹ ਠੰਡਿਆਂ ਇਲਾਕਿਆਂ ਸਾਡੇ ਪਾਕਿਸਤਾਨ ਦੇ ਹਾਂਜੀ, ਪਹਾੜੀ ਸਵਾਦ ਇਲਾਕੇ, ਵਗੈਰਾ ਤੋਂ, ਸਵਾਦ ਵਗੈਰਾ, ਬਈ ਉਹ ਪਹਿਲਾਂ ਆਂਦਾ ਕਿ ਇਹ ਪਹਿਲਾਂ ਆਂਦਾ? ਸਰ ਇਹ ਪਹਿਲੇ ਆ ਜਾਂਦਾ ਹੈ। ਇਹ ਮਤਲਬ ਕਿ ਕੁਝ ਜਿਹੜੇ ਜ਼ਰਾਇਤ ਦੇ ਸਾਇੰਸਦਾਨ ਨੇ ਨਾ,
ਉਹਨਾਂ ਨੇ ਇਹ ਦੋ ਵੈਰਾਈਟੀਆਂ ਮਤਲਬ ਕਿ ਗਰਮ ਇਲਾਕਿਆਂ ਵਾਸਤੇ ਤਿਆਰ ਕੀਤੀਆਂ ਨੇ। ਇਹ ਦੋ ਹੀ ਵੈਰਾਈਟੀਆਂ ਨੇ, ਇੱਕ ਹੈ ਫਲੋਰਾ ਕਿੰਗ, ਇੱਕ ਹੈ ਅਰਲੀ ਗ੍ਰੈਂਡ ਸਰ। ਇਹ ਜਿਹੜੀ ਵੈਰਾਈਟੀ ਹੈ ਅਰਲੀ ਗ੍ਰੈਂਡ ਹੈ। ਅਰਲੀ ਗ੍ਰੈਂਡ ਸਾਰਿਆਂ ਤੋਂ ਜਲਦੀ ਆ ਜਾਂਦਾ ਸਰ। ਜਿਹੜਾ ਫਲੋਰਾ ਕਿੰਗ ਹੈ ਉਹ ਇਸ ਤੋਂ ਲੇਟ ਆਂਦਾ ਥੋੜਾ ਜਿਹਾ, ਮਤਲਬ ਕਿ ਜਿਸ ਤਰ੍ਹਾਂ ਕਿ ਇਸ ਦੀ ਤੁੜਾਈ ਸ਼ੁਰੂ ਹੋਗੀ 10 ਦਿਨ ਪਹਿਲੇ, ਔਰ ਫਲੋਰਾ ਕਿੰਗ ਜਿਹੜਾ ਨਾ 15 ਦਿਨ ਜਾਂ 10 ਦਿਨ ਬਾਅਦ ਉਹ ਸਟਾਰਟ ਹੋ ਜਾਏਗਾ। ਤੇ ਉਸ ਤੋਂ ਬਾਅਦ ਸਰ ਸਵਾਦ ਦਾ ਆੜੂ ਆਣਾ ਸ਼ੁਰੂ ਹੋ ਜਾਏਗਾ। ਅੱਛਾ, ਇਹ ਤਾਂ ਫਿਰ ਖਾਸਾ ਟਾਈਮ ਪਹਿਲਾਂ ਆਪਣਾ ਆ ਗਿਆ। ਹਾਂਜੀ, ਇਹ ਕਮ ਸੇ ਕਮ ਜੀ 1 ਮਹੀਨਾ ਪਹਿਲੇ ਆਣਾ ਸ਼ੁਰੂ ਹੋ ਜਾਂਦਾ ਸਵਾਦ ਤੇ ਆੜੂ ਤੋਂ ਜੀ। ਹਾਂ, ਦੇਖੋ ਜੀ, ਇਹ ਤਾਂ ਫਿਰ ਹੋਰ ਦੁੱਗਣਾ ਫਾਇਦਾ ਹੋ ਗਿਆ ਵੀ ਫਸਲ ਟਾਈਮ ਨਾਲ ਆਪਣੀ ਪਹਿਲਾਂ ਆ ਗਈ। ਹਾਂਜੀ, ਪਹਿਲੇ ਆ ਜਾਂਦੀ ਔਰ ਰੇਟ ਵੀ ਅੱਛਾ ਮਿਲਦਾ। ਰੇਟ ਵੀ ਪਹਿਲਾਂ ਆ ਗਿਆ। ਤੇ ਅੱਛਾ ਜੀ, ਇਹ ਅਸੀਂ ਹੁਣ ਖਾ ਕੇ ਵੀ ਦਿਖਾਉਂਦੇ ਆ। ਇਹ ਜਿਹੜੀ ਨਾਲ ਇਹ ਵੈਰਾਈਟੀਆਂ ਦੇ, ਇਹ ਉੱਥੇ ਸਵਾਦ ਚ ਵੀ ਇਹੀ ਵੈਰਾਈਟੀਆਂ ਹੁੰਦੀਆਂ? ਨਹੀਂ ਸਰ, ਸਵਾਦ ਚ ਹੋਰ ਵੈਰਾਈਟੀਆਂ ਨੇ, ਕਿਉਂਕਿ ਇਹ ਜੀ ਗਰਮ ਇਲਾਕੇ ਦੀ ਵੈਰਾਈਟੀ ਹੈ। ਇਹ ਗਰਮੀ ਨੂੰ ਬਰਦਾਸ਼ਤ ਕਰ ਲੈਂਦੇ ਨੇ। ਉਹ ਠੰਡੇ ਇਲਾਕੇ ਦੀ ਵੈਰਾਈਟੀ ਹੈ ਜੀ। ਇਹ ਕੱਚਾ ਹੈ ਥੋੜਾ, ਬਹੁਤ ਹੀ ਕੱਚਾ। ਪੱਕਾ ਹੁੰਦਾ ਤਾਂ ਹੱਥ ਨਹੀਂ ਟੁੱਟ ਜਾਂਦਾ। ਮੈਂ ਉਹੀ ਕਹਿ ਰਿਹਾ, ਪੱਕਾ ਦੇਣਾ ਸੀ। ਕੱਚਾ ਦਿੱਤਾ ਇਹਨਾਂ ਨੇ। ਅਲਾ ਖਾ ਲਾ, ਮੈਂ ਕੱਚਾ ਮੈਨੂੰ ਫੜਾਤਾ। ਇਹਨਾਂ ਦੇ ਕੰਮ ਮੈਂ ਜੀ ਲੈ ਕੇ ਆਂਦਾ। ਆ ਤੁਸੀਂ ਫੜੋ। ਤੂੰ ਇੱਕ ਪੱਕਾ ਲੈ ਕੇ ਆ। ਮੈਂ ਤੈਨੂੰ ਅੱਗੇ ਵੀ ਦੱਸਿਆ, ਇਹਨੂੰ ਪਤਾ ਹਾਂ, ਇਹਨੂੰ ਨਹੀਂ ਪਤਾ ਲੱਗਾ। ਮੈਂ ਲੈ ਕੇ ਇੱਕ ਮਿੰਟ ਠਹਿਰੋ ਜੀ, ਆਪਣਾ ਉਹ ਪੱਕਾ ਆੜੂ ਉਧਰ ਜਿਸ ਕੋਲ ਨਹੀਂ ਬੈਠੇ। ਇਹ ਨਾ ਅੱਛਾ, 3-4 ਲਿਆ ਦੋ, ਉਹਨਾਂ ਕੋਲੋਂ ਲੈ ਕੇ ਲਗਾਈਏ ਵੀ ਕਮਾਈ ਕਰਦੇ। 3-4 ਲੈ ਕੇ ਪੱਕੇ ਹੋਏ ਨਾ। ਹਾਂ, ਚਾਲੂ ਆ। ਲਓ ਜੀ, ਅਸੀਂ ਆ ਗਏ ਆ। ਜਿਹੜਾ ਕਿ ਸਾਨੂੰ ਦੱਸਿਆ ਸ਼ਹਿਰ ਯਾਰ ਨੇ ਵੀ ਠੇਕੇ ਤੇ ਦਿੱਤਾ, ਸਾਡੇ ਪਠਾਨ ਭਰਾ ਜਿਹੜੇ ਉਹ ਕਰ ਰਹੇ ਆ ਆਪਣੀ ਉਹ ਪੂਰੀ ਫੈਕਟਰੀ ਬਣਾਈ ਆ, ਮਿਲ ਲੱਗੀ ਆ। ਅਸਲਾਮ ਵਾਲੇਕਮ ਜੀ। वालेकुम सलाम। ਹਾਂਜੀ ਭਾਜੀ, ਕੀ ਨਾਮ ਆ ਤੁਹਾਡਾ ਜੀ? नाम नज़ीर। ਨਜ਼ੀਰ। नज़ीर ਅੱਛਾ, ਕਿਹੜੇ ਥਾਂ ਤੋਂ ਆਏ ਤੁਸੀਂ? ਵੀ ਤੁਹਾਡਾ ਇਲਾਕਾ पेशावर। ਪਿਸ਼ਾਵਰ ਚੋਂ? ਮਾਸ਼ਾਅੱਲਾ। ਪਿਸ਼ਾਵਰ ਕਿਹੜੀ ਥਾਂ ਤੋਂ? नौशेरा। ਨੁਸ਼ੇਰਾ। नौशेरा पबो स्टेशन। ਕਿਹੜਾ ਸਟੇਸ਼ਨ? पबो स्टेशन चिराट। ਅੱਛਾ, ਤੇ ਆ ਜਿਹੜੀ ਵਿੱਚ ਆ ਤੂੰ ਆ ਦੇ ਰਿਹਾ ਪਰਚੀਆਂ, हाँ, ਇਹਦਾ ਕੀ ਫਾਇਦਾ? ये डिज़ाइन बस है। ਅੱਛਾ, ਸੋਹਣਾ ਲੱਗਦਾ। हाँ, सोना ਹਾਂ, ਜਦੋਂ ਖੋਲਣਗੇ ਫਿਰ ਸੋਹਣਾ ਲੱਗ। ਗੱਲ ਹੈ ਇਦਾਂ ਹੀ ਆ, ਇੱਥੇ ਪਿਆ ਵੀ ਸੋਹਣਾ ਲੱਗ ਰਿਹਾ। सोना लग गया। ਤੇ ਕਿੱਦਾਂ, ਠੀਕ ਜਾ ਰਿਹਾ ਕੰਮ? काम ठीक है बस। ਨਹੀਂ, ਤੁਸੀਂ ਇੱਥੇ ਆ ਕੇ ਉੱਥੋਂ ਪਿਸ਼ਾਵਰੋਂ ਪੰਜਾਬ 'ਚ ਬਾਗ ਲਿਆ, ਤੁਸੀਂ ਹੁਣ ਖੁਸ਼ ਆ? खुश है खुश। ਖੁਸ਼ ਆ, ਖੁਸ਼। ਅੱਛਾ ਜੀ। ਤੇ ਕਿੰਨੇ ਜਣੇ ਆਏ ਹੋ ਤੁਸੀਂ ਇੱਥੇ? बंदा ਹਾਂ, कितने आदमी सर? अब ये 7 बंदा है, 7 आदमी। 7 आदमी आए हो कह रहे। 7 बंदे जी आए ਹਾਂ, 7 ਬੰਦੇ ਆਏ। ਹਾਂਜੀ। ਅਸਲ 'ਚ ਕੰਮ ਕਰ ਰਿਹਾ ਵਿਚਾਰਾ, ਐਵੇਂ ਉਹਨੂੰ ਅਸੀਂ ਵਿਛੜਨ ਵਾਲੀ ਗੱਲ ਨਹੀਂ। ਤੂੰ ਹੀ ਦੱਸੀ ਜਾ ਸਾਥ ਸ਼ਾਇਰੀ। ਹੈਂ? ਹਾਂ, ਆ ਗੱਲ ਪੁੱਛਣੀ। ਮਾਲ ਕਿੱਥੇ ਭੇਜ ਰਿਹਾ ਤੂੰ? माल मंडी। ਮੈਨੂੰ ਪਤਾ ਜੀ ਸਾਰਾ। ਅੱਛਾ, ਤੈਨੂੰ ਪਤਾ? ਸਰ ਇਸ ਟਾਈਮ ਜਿਹੜਾ ਮਾਲ ਹੈ ਨਾ ਜੀ, ਉਹ ਜ਼ਿਆਦਾਤਰ ਜਾ ਰਿਹਾ ਸਾਈਵਾਲ, ਬਾਗਪਤਨ ਤੇ ਤਾਂਦਲੇ ਤੇ ਸਮੁੰਦਰੀ ਸਰ। ਇਹ 4 ਮਹੀਨੇ ਚ ਮਤਲਬ ਕਿ ਰੋਜ਼ਾਨਾ ਸਮਾਨ ਜਾ ਰਿਹਾ ਇਹਨਾਂ ਦਾ, ਇਹ ਮਾਲ ਜਾ ਰਿਹਾ। ਹਾਂਜੀ। ਅੱਛਾ ਅੱਛਾ ਅੱਛਾ। ਤੇ ਇਸ ਟਾਈਮ ਜਿਹੜੀ ਆ ਪੇਟੀ ਆ ਧਰ ਰਹੇ ਆ, ਇਹ ਕਿੰਨੇ ਸੇਰ ਦੀ ਹੈ? ਇਹ ਸਰ ਕਮ ਸੇ ਕਮ ਵੀ ਨਾ 6 ਤੋਂ 7 ਕਿਲੋ ਦੀ ਹੈ ਪੈਕਿੰਗ ਟੋਟਲ ਇੱਕ ਪੇਟੀ ਜੀ। ਤੇ ਜਿਹੜੀ ਇਹ ਪੇਟੀ ਆ, ਹਾਂਜੀ, ਇਹ ਕਿੱਥੋਂ ਆਈ ਆ? ਇਹ ਜੀ ਆਪਣੇ ਨਾਲ ਤੋਂ ਲੈ ਕੇ ਆਏ ਉਥੋਂ ਸਵਾਦ ਤੋਂ ਜੀ। ਅੱਛਾ, ਸਵਾਦ ਇਹ ਤੋਂ। ਸਵਾਦ ਤੋਂ ਲੈ ਕੇ ਆਏ ਜੀ ਉੱਥੋਂ। ਇਹ ਆਪਣੇ ਨਾਂ ਦੀ ਬਣਵਾਈ ਹੈ? ਨਹੀਂ, ਆਪਣੇ ਨਾਮ ਦੀ ਨਹੀਂ, ਵੈਸੇ ਅਗਲੇ ਸਾਲ ਕਹਿ ਰਹੀ ਜੀ ਮਤਲਬ ਕਿ ਜਿਹੜਾ ਨਾ ਰਾਜਪੂਤ ਫਾਰਮ ਦਾ ਬਣਵਾ ਕੇ ਪ੍ਰਿੰਟਿੰਗ ਕਰਵਾ ਕੇ। ਠੀਕ ਹੈ, ਨਹੀਂ ਹੋਣੀ ਚਾਹੀਦੀ, ਕਿਉਂ ਨਹੀਂ। ਅੱਛਾ, ਤੇ ਇਹ ਕਿੰਨੇ ਕੁ ਦੀ ਬਣ ਜਾਂਦੀ ਹੈ? ਇਹ ਸਰ ਇਸ ਟਾਈਮ ਨਵੀਂ ਪੇਟੀ 70 ਰੁਪਏ ਦੀ ਮਿਲਦੀ ਹੈ, ਜਿਹੜੀ ਇਸ ਟਾਈਮ ਬਣੀ ਹੋਈ ਹੈ। ਤੇ ਅਗਰ ਜੇ ਯੂਜ਼ ਚ ਲਈਏ ਤੇ 30-40 ਰੁਪਏ ਦੀ ਮਿਲਦੀ, 30 ਰੁਪਏ ਦੀ ਮਿਲ ਜਾਂਦੀ ਹੈ ਜੀ ਇਹ। ਠੀਕ ਹੈ। ਬਾਕੀ ਇਹ ਕਾਗਜ਼ ਪੱਤਰ ਹੈ ਹਾਂਜੀ, ਫੁੱਲ ਬੂਟੇ ਦਾ। ਹਾਂਜੀ। ਬਾਕੀ ਮੇਨ ਕਾਰੀਗਰੀ ਜੀ ਬਾਬਾ ਜੀ ਦੀ ਹੈ ਪੈਕਿੰਗ ਦੀ। ਹਾਂ ਮੇਨ ਕਾਰੀਗਰ ਬਾਬਾ ਜੀ ਨੇ ਪੈਕਿੰਗ ਦੇ ਫਰੂਟ ਜਿਹੜਾ ਇਹਨਾਂ ਨੇ ਪੈਕ ਕਰਨਾ ਹੈ। ਹਾਂ। ਤੇ ਬਾਕੀ ਡਿਜ਼ਾਈਨਿੰਗ ਵਗੈਰਾ ਇਹ ਕੈਬ ਬਾਈ ਕਰਦੇ ਨੇ, ਇੱਕ ਉਹ ਸਫੈਦ ਗੁਲ ਖਾਨ ਹੈ ਜੀ, ਉਹ ਕਰਦਾ ਹੈ। ਦੇਖੋ ਯਾਰ, ਆਪਣੀ ਸ਼ੈ ਨੂੰ ਹੈ ਤਾਂ ਉਹ ਆੜੂ ਆ ਨਾ ਜਿਹੜਾ ਤੁਹਾਨੂੰ ਬੂਟੇ ਤੇ ਲੱਗਿਆ ਵਿਖਾਇਆ ਸੀ। ਉਹ ਆ ਵੀ ਪੈਕਿੰਗ ਦੇ ਵਿੱਚ ਸ਼ਾਮਲ ਹੋਣੀ ਹੈ ਜੀ, ਜਿਹੜੀ ਆ ਵਾਹ 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 ਵਾਹ। ਇਹਦੀ ਜ਼ਿਆਦਾ ਖੂਬਸੂਰਤੀ ਵੱਧ ਜਾਣੀ ਹੈ ਜਿਹੜੀ। ਉਹ ਮੈਂ ਕਹਿੰਦਾ ਲਾੜਾ ਹੀ ਬਣਾਤਾ, ਲਾੜਾ ਜੀ ਇਸ ਤਰ੍ਹਾਂ ਹੀ। ਸਿਰੇ ਗਾਨੇ ਬੰਨਤੇ। ਉਹ ਫਰੂਟ ਜਿਹੜਾ ਬੂਟੇ ਤੇ ਲੱਗਿਆ ਸੀਗਾ ਤੇ ਥੱਲੇ ਸਿਹਰੇ ਪਾ ਦਿਓ ਉਸ ਨੂੰ ਜੀ। ਸਿਰੇ ਪਾਤੇ। ਇਹੀ ਖੂਬਸੂਰਤੀ ਇਸकी ਜਿਹੜੀ ਮੰਡੀਆਂ 'ਚ ਜਿਹੜੀ ਜਾਊਗੀ ਤੈਨੂੰ ਹਾਂਜੀ। ਲੋਕ ਪਸੰਦ ਕਰਨਗੇ। ਪਸੰਦ ਕਰਨਗੇ। ਅੱਛਾ ਜੀ, ਇਹ ਪੇਟੀ ਹੈ ਜਿਹੜੀ ਕਿੰਨੇ ਕਿਲੋ ਦੀ ਦੱਸੀ ਤੁਸੀਂ? ਇਹ ਸਰ 6 ਤੋਂ 7 ਕਿਲੋ ਦੀ 6-7 ਪੈਕਿੰਗ ਕਿਲੋ ਹੁੰਦੀ ਦੀ ਹੈ। ਪੇਟੀ ਆ। ਤੇ ਇਹ ਫਿਰ ਗਾਂ ਅੱਜ ਕੱਲ ਕਿੰਨੇ ਦੀ ਵਿਕ ਰਹੀ? ਇਸ ਟਾਈਮ ਜੀ ਕੱਲ ਵਿਕੀ ਜੀ ਸਮੁੰਦਰੀ ਮੰਡੀ 900 ਰੁਪਏ ਦੀ ਜੀ। 900, ਮਾਸ਼ਾਅੱਲਾ। ਠੀਕ ਹੈ, ਹਾਂਜੀ। 900 ਰੁਪਏ। ਤੇ ਇਹ ਤਾਂ ਆੜੂ ਉਹ ਰੌਲਾ ਵੀ ਹੈ ਨਹੀਂ ਵੀ ਥੱਲੇ ਕਿਹੜਾ ਤੇ ਉੱਤੇ ਕਿਹੜਾ, ਸਾਰਾ ਇੱਕੋ ਜਿਹਾ ਆੜੂ। ਹਾਂਜੀ, ਇੱਕੋ ਜੀ। ਹਾਂਜੀ, ਸੋਹਣਾ ਆੜੂ। हमारे तरफ से गिफ्ट। ਇਹ ਗਿਫਟ दिया। सही, मेहरबानी जी, ये बंदे जी वास्ते रहो जी। सफ़ेद गुल है सफ़ेद हमारे गुल। जो पठान भाई जिन्होंने ये बाग लिया हुआ है, हाँ, ये ठेकेदार हैं हमारे। ਅੱਛਾ, ਮਾਸ਼ਾਅੱਲਾ। हाँ जी। ਵਾਹ ਜੀ ਵਾਹ। ਸਫੇਦ ਗੁਲ ਸਾਹਿਬ, ਤੁਸੀਂ ਵੀ ਉੱਥੋਂ ਜਿੱਥੋਂ ਮੁੰਡਾ ਦੱਸ ਰਿਹਾ। ਕੋਈ ਨਹੀਂ ਲਾਈ ਰੱਖ, ਉਰਦੂ ਨਾਲ ਗੱਲ ਕਰਨਾ।
उर्दू में कोई उर्दू नहीं, में बोलेगा। उर्दू थोड़ा थोड़ा बोलो ना। उर्दू में दस दो सानू सारी गल उर्दू में बताओ कहाँ से आए हो? हम नौशहरा से आया। ਨਸ਼ਹਿਰਾ ਚ हाँ जी। ਤੇ ਤੁਸੀਂ ਪੜ੍ਹਾਈ ਵੀ ਕੀਤੀ ਜੀ? नहीं जी, पढ़ाई नहीं किया, शुरू थोड़ा तो- थोड़ा किया, ज़्यादा नहीं किया। ਅੱਛਾ ਚਲੋ ਤੇ ਸ਼ੁਰੂ ਤੋਂ ਕਾਰੋਬਾਰ ਕਰ ਰਹੇ शुरू से कारोबार करते। ਤੇ ਤੁਹਾਡੇ ਵਾਲਦ ਸਾਹਿਬ ਵੀ ਕਰਦੇ ਸੀ? हाँ, पहले वो गिन करता था। ਅੱਛਾ ਅੱਛਾ ਇਹ ਜਦੋਂ ਹੁਣ ਅੱਜ ਕੱਲ ਆੜੂ ਆ हाँ जी। ਅੱਜ ਕੱਲ ਤੁਸੀਂ ਆੜੂ ਵੇਚਦੇ ਹੋ, ਜਦੋਂ ਆੜੂ ਮੁੱਕ ਜਾਂਦੇ ਆ हाँ जी। ਫਿਰ ਕੀ ਕਰਦੇ? किन्नू का काम करते हैं। ਅੱਛਾ ਕਿੰਨੂੰ ਪੰਜਾਬ ਚੋਂ ਲੈ ਜਾਣਾ ਉੱਧਰ? बलवाल बलवाल नहीं, उधर से। ਹਾਂਜੀ सरगोदा बलवा शाहीन पिटरी नहीं, शाहीन पिटरी से काम ਹਾਂਜੀ करते ਹਾਂਜੀ हैं। ਹਾਂਜੀ हाँ ਅੱਛਾ ਜੀ ਤੁਹਾਡੇ ਵਾਲੇ ਪਾਸੇ ਜਿਹੜੇ ਹੁੰਦੇ ਆ ਫਲ हाँ जी। ਤੇ ਅਸੀਂ ਕਦੀ ਜਾ ਕੇ ਉੱਥੋਂ ਤੋੜ ਕੇ ਵੇਚੇ? ਤੁਸੀਂ ਸਾਡੇ ਤੋਂ ਤੋੜ ਕੇ ਤੁਹਾਡੇ ਜਿਹੜੇ ਆ ਤੁਸੀਂ ਉਹ ਆਪ ਤੋੜਦੇ ਆ? ਬਦਾਮ ਆ, ਅਖਰੋਟ ਆ? उधर से जो पेशावर में जो फ्रूट होता है ड्राई, बादाम, उधर अखरोट, अली सारा बुखारा होते हैं, ਹਾਂ ਆਲੂ लोग ਬੁਖਾਰਾ आते हैं। हाँ, अली बुखारा होते हाँ, हाँ। हैं, खुबानी होते हैं, आड़ू भी उधर उधर होते हैं। ਆੜੂ ਵੀ ਹੁੰਦਾ ਉਹ ਲੇਟ ਨਹੀਂ ਉਹ ਵੀ ਤੁਸੀਂ ਤੋੜ ਕੇ ਲਿਆਨੇ ਇੱਧਰ? ਹਾਂ। ਉਧਰ ਬਾਗ ਨਹੀਂ ਲੈਂਦੇ, ਇੱਧਰ ਹੀ ਲੈਣੇ? ਸਾਨੂੰ ਲੈ ਕੇ उधर से पंजाब में आते हैं, इधर पंजाब में लिए, मैंने बोला ये नज़दीक है, इधर कराई कम आ जाएगा, बस इसलिए इधर ਨਹੀਂ ਨਹੀਂ लिया। ਬਹੁਤ ਚੰਗਾ ਜੀ। ਇਹ ਸਾਰਾ ਪੰਜਾਬ ਤੁਹਾਡਾ ਜੀ? हाँ जी। ਹਾਂ ਸਾਰਾ ਪਾਕਿਸਤਾਨ ਆਪਣਾ। ਜੀ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਹਾਂ ਇਹ ਤੁਹਾਨੂੰ ਖੁਸ਼ਬੂ ਕਿਵੇਂ ਜਾਂਦੀ ਹੈ ਜੀ ਫਲਾਣੀ ਥਾਂ ਤੇ ਆੜੂ ਪੱਕ ਗਏ? ਪਾ ਕੇ हाँ, पता चलते हैं ना, हमारा हवा कारोबार चलती है। हवा चलती है? हाँ, ਹਾਂ ਜੀ ਹਵਾ ਚੱਲਦੀ ਕਹਿੰਦੇ हमारा कारोबार है, पता चल जाता है। ਉਹ ਜੀ ਕਾਰੋਬਾਰ ਆ ਉਹਦਾ ਉਹਨੂੰ ਸਰ ਮੈਂ ਪਤਾ। ਤੁਹਾਨੂੰ ਦੱਸਦਾ, ਇਹ ਜੀ ਬੇਸਿਕਲੀ ਕੰਮ ਕਰਦੇ ਨੇ ਮਤੀਰੇ ਦਾ। ਮਤਲਬ ਕਿ ਇੱਥੋਂ ਤਰਬੂਜ਼ ਖਰੀਦਦੇ ਨੇ, ਕਿਲਿਆਂ 'ਚ ਤਰਬੂਜ਼ ਖਰੀਦਦੇ ਨੇ ਔਰ ਇਹ ਲੈ ਜਾਂਦੇ ਨੇ ਉਧਰ, ਮਤਲਬ ਕਿ ਜਾ ਕੇ ਸੇਲ ਕਰਦੇ ਨੇ। तरबूज का पेशावर। काम भी करते हैं। ਤਰਬੂਜ ਦਾ ਇਲਾਕਾ ਸਾਡਾ ਜੀ ਰਮੇਸ਼ਾ। ਹਾਂਜੀ रमेशा जो खरीदे ना कभी बहुत ਹੁੰਦਾ। इधर से बहुत गाड़ी लेके गया, अभी बाई गया हमकंज हाँ जी, हाँ जी। चिनोट गया। ਕੱਲ ਵੀ ਸਾਨੂੰ ਉੱਥੇ ਮਿਲੇ ਪਠਾਣਾ ਸੀ, ਗਏ ਸੀ ਵੀਡੀਓ ਆ ਦੁਆਣਾ ਜੀ। ਦੁਆਣਾ ਜੀ ਸਾਡੀ ਮੋਟੀ ਫਸਲ ਆ ਸਾਡੇ ਇਲਾਕੇ ਦੀ ਤੇ ਜਿੱਦਾਂ ਮੈਂ ਹਿਸਾਬ ਦੇਖ ਰਿਹਾ ਨਾ, ਰੱਬ ਖੈਰ ਸੁਖ ਰੱਖੇ, ਇਹ ਹੁਣ ਜਿਹੜੇ ਆੜੂ ਵੀ ਫਸਲ ਬਣੂਗੀ ਇਨਸ਼ਾਅੱਲਾ ਜੀ। ਹਾਂਜੀ इंशाल्लाह। ਤੇ ਇਹ ਜੀ ਸਾਰੀ ਈਚੀ ਮਿਚੀ ਤੁਹਾਨੂੰ ਦੱਸੀ ਆ, ਕੋਈ ਗੱਲ ਰਹਿ ਤਾਂ ਨਹੀਂ ਗਈ ਹੁਣ? ਰਹਿ ਗਈ ਹੋਈ ਤੇ ਨਾ ਸਾਡੇ ਨਾਲ ਦਾ ਪਿੰਡ ਆ ਰਾਣਾ ਅਸਲਮ ਸਾਹਿਬ ਦਾ, ਮੁੜ ਕੇ ਆ ਕੇ ਪੁੱਛ ਲਾਂਗੇ ਦੱਸ। ਹਾਂ ਮੁੜ ਕੇ ਪੁੱਛ ਲਾਂਗੇ ਜੀ। ਮੋਸਟ ਵੈਲਕਮ। ਮਾਸ਼ਾਅੱਲਾ ਆੜੂ ਵੀ ਜੀ ਬਹੁਤ ਹਾਂਜੀ, ਸੋਹਣਾ। ਪੈਦਾਵਾਰ ਦਈ ਹੈ ਜੀ ਹਾਂਜੀ ਤੇ ਤੇ ਮਿਹਨਤ ਵੀ ਇਹਨਾਂ ਨੇ ਕਰੀ ਜੀ। ਹਾਂਜੀ ਬਿਲਕੁਲ शेर ले। ਅੱਲਾਹ ਤਾਲਾ ਬਰਕਤ ਦੇਵੇ ਜੀ। ਇਹ ਚਿੱਟਾ ਗੁੱਲ ਸਫੇਦ ਗੁਲ ਭਾਈ, ਸਫੇਦ ਗੁੱਲ ਸਾਹਿਬ ਅੱਲਾਹ ਤਾਲਾ ਬਰਕਤ ਦੇਵੇ ਜੀ। ਤੁਹਾਡੇ ਨਾਮ ਜੇ ਹੱਸਦੇ ਰਹੇ ਆ ਜੀ, ਗੁੱਸਾ ਗਾਸਾ ਨਾ ਕਰਿਓ, ਤੁਸੀਂ ਸਾਡੇ ਪਰਾਉਣੇ ਆ। तुम्हारा वासी चे पका दो। ਕੀ ਕਹਿੰਦਾ? चाय बना रहे हैं। ਜਿੰਦੇ ਵਾਸਤੇ ਰਹੋ, ਚਾਹ ਪੀਵਾਂਗੇ। ਵਾਹ ਵਾਹ ਵਾਹ। ਹਾਂਜੀ। ਇਹ ਜੀ ਸਾਡੇ ਪਠਾਨ ਮਸ਼ਹੂਰ ਆ ਪਰੌਣਚਾਰੀ 'ਚ, ਮਹਿਮਾਨ ਨਵਾਜ਼ੀ 'ਚ, ਤੇ ਉਹ ਇੱਥੇ ਆ ਕੇ ਵੀ ਉਹੀ ਗੱਲ ਆ। ਅੱਛਾ ਜੀ, ਉਹ ਸ਼ਹਿਰੀਆਰ ਸਾਹਿਬ, ਜੇ ਕੋਈ ਬੰਦਾ ਸਾਡੀ ਵੀਡੀਓ ਦੇਖ ਕੇ ਸੱਜੇ ਖੱਬੇ ਜੀ ਸਰ। ਉਹ ਚਾਹੁੰਦਾ ਹੋਵੇ ਵੀ ਮੈਂ ਲਾਵਾਂ ਹਾਂਜੀ ਆੜੂ ਦਾ ਬਾਗ ਤੇ ਮੈਂ ਮਾਲੂਮਾਤ ਲੈਣੀ ਹੋਣ, ਤੇ ਉਹ ਆਵੇ ਇੱਥੇ ਤੁਹਾਡੇ ਕੋਲ, ਤੁਸੀਂ ਫਿਰ ਉਹਨੂੰ ਸਾਰੀ ਮਾਲੂਮਾਤ ਦੇ ਸਕਦੇ? ਹਾਂਜੀ ਮੁਕੰਮਲ ਡਿਟੇਲ ਦੇ ਸਕਦੇ ਹਾਂ ਜੀ, ਮਤਲਬ ਕਿ ਪੌਦਾ ਕਿੱਥੋਂ ਲੈ ਕੇ ਆਣਾ, ਕਿਵੇਂ ਲਾਣਾ ਔਰ ਕਿਸ ਤਰ੍ਹਾਂ ਇਸ ਦੀ ਕੇਅਰ ਕਰਨੀ ਹੈ ਜੀ। ਅੱਛਾ। A to Z ਸਾਰਾ ਮਤਲਬ ਮੁਕੰਮਲ ਉਹਨਾਂ ਨੂੰ ਪ੍ਰੋਸੀਜਰ ਦੱਸਾਂਗੇ ਜੀ। ਜੇ ਸ਼ਹਿਰੀਆਰ ਕੋਈ ਟੈਲੀਫੋਨ ਤੇ ਤੁਹਾਨੂੰ ਤੰਗ ਸਰ ਕੋਈ ਮਸਲਾ ਨਹੀਂ ਹੈ, ਮੋਸਟ ਵੈਲਕਮ ਸਰ। ਚਲੋ ਇਹ ਫਿਰ ਇੱਕ ਵਾਰੀ ਬੋਲ ਦਿਓ ਆਪਣਾ ਨੰਬਰ। ਸਰ ਮੇਰਾ ਨੰਬਰ ਹੈ 0944 40 48 147। अकीब दा भी दादा। ਹਾਂ ਅਕੀਬ ਦਾ ਵੀ ਹਾਂਜੀ ਦੱਸੋ। ਸਰ ਇੱਕ ਹੋਰ ਨੰਬਰ 0314 65 400 ਪੂਰਾ 18 ਜੀ। ਹਾਂ ਇਹ ਅਕੀਬ। ਹਾਂਜੀ ਅਕੀਬ ਹਸਨ ਨਾਮ ਹੈ ਜੀ। ਉਹਨਾਂ ਦੇ ਬੇਟੇ ਆ ਜੀ, ਇਹ ਵੀ ਸ਼ਹਿਰੀਆਰ ਵੀ ਬੇਟੇ ਹੀ ਆ। ਤੇ ਤੁਸੀਂ ਜੀ ਟੈਲੀਫੋਨ ਕਰਕੇ ਅਕੀਬ ਨੂੰ, ਸ਼ਹਿਰੀਆਰ ਨੂੰ ਪੁੱਛ ਸਕਦੇ ਆ, ਕੋਈ ਮਾਲੂਮਾਤ ਲੈਣੀ ਹੋਣ। ਤੇ ਇੱਕ ਇਹ ਕਹਿੰਦੇ ਆ ਵੀ ਇਹ ਅਸੀਂ ਨਹੀਂ ਵੀ ਅਸੀਂ ਲਾ ਕੇ ਬੈਠੇ ਹਾਂ, ਕਹਿੰਦੇ ਸਾਡੀ ਦਿਲ ਆ ਵੀ ਇਹ ਸਾਰਾ ਇਲਾਕਾ ਆੜੂ ਲਾਵੇ, ਕਾਮਯਾਬੀ ਹੋਵੇ। ਤੇ ਬਹੁਤ ਚੰਗਾ ਲੱਗਾ ਜੀ ਸਾਨੂੰ ਇਹ ਦੇਖ ਕੇ ਵੀ ਜਿਹੜਾ ਖਾਬ ਸੀ, ਜਿਹੜਾ ਬੰਦਿਆਂ ਦਾ ਵਹਿਮ ਸੀ, ਉਹ ਵਹਿਮ ਅੱਜ ਨਿਕਲ ਗਿਆ। ਤੇ ਜਿਹਦਾ ਹਜੇ ਵੀ ਨਹੀਂ ਨਿਕੜਿਆ, ਆੜੂ ਖਾ ਕੇ ਨਿਕਲੂਗਾ, ਉਹ ਆਪਣੇ ਲਾਗੇ ਹੱਟੀ ਤੋਂ ਲਵੇ, ਖਾ ਕੇ ਤੇ ਵਹਿਮ ਕੱਢ ਲੇ। ਬੜੀ ਮਿਹਰਬਾਨੀ। सर जी हट्टी वाला इतना जायका नहीं, जेड़ा इदा जायका है। ਇਹੀ ਹੱਟੀ ਤੇ ਜਾ ਰਿਹਾ? हट्टी ते जा भी रहे हैं। हर हट्टी ते नहीं पहुंच रहा ना। ਅੱਛਾ ਅੱਛਾ और ਹਾਂ पासों भी आ रहा है, लेकिन जायका को नहीं है। ਹਾਂ ਇਸ ਦੀ ਮਿਠਾਸ ਬਹੁਤ ਹੈ ਜੀ। ਪਛਾਣ ਦਾ ਜ਼ਾਇਕਾ ਕੋਈ ਨਹੀਂ ਜੀ ਜਿਹੜਾ ਆਪਣਾ ਇੱਥੇ ਦਾ। ਤੇ ਬਹੁਤ ਮਿਹਰਬਾਨੀ ਜੀ, ਅਸੀਂ ਤੁਹਾਡਾ ਖਾਸਾ ਟਾਈਮ ਲੈ ਲਿਆ। बहुत बहुत ਹਾਂਜੀ ਬੜੀ ਮਿਹਰਬਾਨੀ ਜੀ। ਸ਼ੁਕਰੀਆ।